ਅੱਛਾ ਚਾਚਾ ਜੀ ਤੁਸੀਂ ਇੱਕ ਦੱਸਦੇ ਪਏ ਕਿ ਉਹ ਇੱਥੇ ਸੀ ਗੁਰਦੁਆਰਾ ਉੱਥੇ ਵੰਡਦੇ ਹੁੰਦੇ ਆ ਸਾਨੂੰ ਥੋੜਾ ਉੱਥੇ ਮੁਸਲਮਾਨ ਬੱਚੇ ਤੁਸੀਂ ਵੀ ਜਾਂਦੇ ਹੋ ਕਿ ਨਹੀਂ? ਸਾਰੇ ਬੱਚੇ ਸਭ ਖਾਂਦੇ ਸਨ, ਸਾਰੇ ਸਾਰੇ। ਅੱਛਾ ਅੱਛਾ ਬੜਾ ਖਾਦਾ ਹਲਵਾ ਪੂਰੀ ਐਸਾ। ਅੱਛਾ ਜੀ। ਹਾਂਜੀ। ਅੱਛਾ ਅੱਛਾ ਆਪਣੇ ਯਾਨੀ ਉਹ ਨਾ ਉਹ ਕਰਦੇ ਹਾਂ ਕਿ ਨਾ ਮਤਲਬ ਉਸ ਵਕਤ ਇਹ ਹੁਣ ਜਿਹੜੀ ਗੱਲ ਬਣੀ ਹੈ ਉਸ ਵਕਤ ਇਹ ਗੱਲ ਉੱਕਾ ਕੋਈ ਨਹੀਂ ਸੀ। ਹਾਂ ਤੇ ਬਲਕਿ ਅਸੀਂ ਖਾਂਦੇ ਉਹ ਵੰਡਦੇ ਸਾਂ, ਅਸੀਂ ਲੈ ਕੇ ਪੂੜੀਆਂ ਖਾਂਦੇ ਸਾਂ, ਪੂੜੀ ਹਲਵਾ ਲੈ ਕੇ ਖਾਂਦੇ ਸਾਂ, ਸਾਡੇ ਤਵਾਰ ਵੰਡਦੇ ਸਾਂ। ਹਾਂ ਸਹੀ ਸਹੀ। ਤੇ ਉਦੋਂ ਜਿਵੇਂ ਸਾਡੇ ਤਿਉਹਾਰ ਆਉਂਦੇ ਨੇ ਆਪਣੇ ਮੁਸਲਮਾਨਾਂ ਦੇ, ਸਾਡੇ ਜਿਹੜੇ ਇਸਲਾਮੀ ਨੇ, ਹਾਂਜੀ ਈਦ ਹੋ ਗਈ, ਹਾਂਜੀ, ਵੱਡੀ ਛੋਟੀ, ਆਹੋ, ਦੀਵਾਲੀ ਵੀ ਮਨਾਉਂਦੇ ਸਨ। ਅੱਛਾ, ਦੀਵਾਲੀ ਮਨਾਉਂਦੇ, ਹੋਲੀ ਵੀ, ਹਾਂਜੀ ਦੀਵਾਲੀ ਮਨਾਉਂਦੇ ਸਨ, ਸਾਰੇ ਮਨਾਉਂਦੇ ਜਿਵੇਂ ਬਾਲ ਤੋਂ ਧਰਦੇ ਸਨ ਆਪਣੇ ਕੋਡਿਆਂ ਦੇ ਉੱਤੇ। ਯਾਨੀ ਮੁਸਲਮਾਨਾਂ ਨੂੰ ਨਹੀਂ ਰੋਕਦੇ ਤੇ ਨਹੀਂ ਸਨ ਨਹੀਂ ਕੰਮ ਤੋਂ, ਉਹ ਮੁਸਲਮਾਨ ਤੇ ਨਹੀਂ ਰੋਕਦੇ ਨਾ, ਉਹ ਮੁਸਲਮਾਨਾਂ ਨੂੰ ਰੋਕਦੇ ਤੇ ਨਾ ਮੁਸਲਮਾਨਾਂ ਨੂੰ ਰੋਕਦੇ। ਮਤਲਬ ਕਿ ਇੱਕ ਬਰਾਦਰੀ ਦੇ ਤੌਰ ਤੇ ਸਰੀਂਦਾ ਤੇ ਭਾਈਆਂ ਭਰਾਵਾਂ ਰਹਿੰਦੇ ਸੀ। ਵਾਹ ਜੀ। ਕੋਈ ਇਹ ਨਹੀਂ ਸੀ ਕਿ ਹਿੰਦੂ ਹੈ ਤੇ ਐਸੇ ਖੇਤਿਆਂ ਫਲਾਣੇ। ਹਾਲੀ ਹਿੰਦੂਆਂ ਦੇ ਘਰ ਜਾਂਦੇ ਸਨ, ਉਹ ਜਿਸਲੇ ਉਹ ਅੰਨ ਸਨ ਸਾਡਾ ਚੌਂਤਰੇ ਦੇ ਵਿੱਚ ਚੜਦਾ, ਚੌਂਤਰੇ ਮੁਸਲਮਾਨਾਂ ਦੇ ਸੁਣਾ ਚੜਿਆ। ਇਹਦੇ ਨਾਲ ਅੱਛਾ ਸਾਨੂੰ ਹੁਣ ਥੋੜਾ ਕੁ ਦੱਸੋ, ਸਾਡੇ ਵੇਖਣ ਵਾਲਿਆਂ ਜਿਹੜੇ ਮੁਸਲਮਾਨ, ਸਿੱਖ, ਈਸਾਈ, ਹੋਰ ਜਿੰਨੇ ਚਲੋ ਮਜ਼ਹਬ ਦੇ ਲੋਕੀ ਰਹਿੰਦੇ ਆ, ਤੁਹਾਡਾ ਜਿਹੜਾ ਮੁਸਲਮਾਨਾਂ ਤੇ ਸਿੱਖਾਂ ਦਾ ਆਪਸ ਵਰਤੋਂ ਭਾਜੀ ਕਿਵੇਂ ਦਾ ਸੀ? ਰਹਿਣ ਜੰਜਾਂ ਦੇ ਆਣਾ ਜਾਣਾ ਐਵੇਂ ਦੀਆਂ ਚੀਜ਼ਾਂ ਹੈ ਸਨ ਵਰਤੋਂ ਭਾਜੀ? ਵਰਤੋਂ ਭਾਜੀ ਜਿੰਜਾ ਤੇ ਇਹ ਸੀ ਕਿ ਜਿੰਜਾ ਤੇ ਅਸਾਂ ਵੇਖਿਆ ਨਹੀਂ ਉਸ ਵੇਲੇ, ਕਿਉਂਕਿ ਮੇਰੇ ਵੱਡੇ ਭਾਈ ਦੀ ਸ਼ਾਦੀ ਉਦੋਂ ਹੋਈ ਸੀ ਜਦੋਂ ਸਿੱਖ ਸੀ। ਅੱਛਾ ਅੱਛਾ, ਮੈਨੂੰ ਪਤਾ ਉਹ ਜਦੋਂ ਸ਼ਾਦੀ ਉਹਦੀ ਹੋਈ ਹੈ ਤੇ ਜ਼ਿਹਨ ਚ ਨਹੀਂ ਕਿ ਨਾਲ ਗਿਆ ਸਨ ਜਾਂ ਨਹੀਂ ਸਨ ਗਿਆ, ਮਤਲਬ ਕਿ ਨਹੀਂ ਬੜਾ ਲੈ ਵੀ ਕਿ ਕਰਜ਼ਾ ਪੱਠਾ ਲੈਂਦੇ ਸਨ ਉਹਨਾਂ ਕੋਲ, ਸਿੱਖਾਂ ਕੋਲ। ਅਮੀਰ ਸਨ ਸਾਡੇ ਮੁਸਲਮਾਨਾਂ ਨਾਲੋਂ ਅਮੀਰ ਸਨ ਸਿੱਖ। ਸਿੱਖ ਹਿੰਦੂ ਜਿਹੜੇ ਸਨ ਸਾਰੇ ਅਮੀਰ ਸਨ। ਅੱਛਾ ਅੱਛਾ, ਇਹਨਾਂ ਕੋਲ ਕੋਈ ਪੈਦਾ ਉਹ ਮਤਲਬ ਕਿ ਕੋਈ ਤੇ ਸੂਤੇ ਦੇਣਾ ਤੇ ਕੋਈ ਜਾਵੇ ਤੇ ਜਾ ਅਸੀਂ ਭਾਈਆਂ ਤਾਂ ਵਕਤ ਕੱਢੇ ਉਹ ਜਾਂਦੀ ਕੱਢ ਵਿਆਹ ਕਰ ਲਓ। ਸਾਨੂੰ ਬਾਅਦ ਅਸੀਂ ਕੁੜੀਆਂ ਮੁੰਡੇ ਅਸੀਂ ਸਾਰੇ ਇਕੱਠੇ ਖੇਡਦੇ ਰਹੇ। ਕੋਈ ਇਹੋ ਜਿਹੀ ਗੱਲ ਹੀ ਨਹੀਂ ਸੀ, ਕੋਈ ਨਹੀਂ ਜਿੰਨੀ ਕੋ ਹੁਣ ਗੱਲ ਮੱਚੀ ਹੈ ਇਹਨੇ ਉਸ ਵਕਤ ਕੋਈ ਗੱਲ ਨਹੀਂ। ਅੱਛਾ, ਅਕਸਰ ਹੀ ਅਸੀਂ ਜਿਹੜਾ ਨਾ ਬਜ਼ੁਰਗਾਂ ਨੂੰ ਜਦੋਂ ਗੱਲਬਾਤ ਕਰਨੇ ਆ, ਇੰਟਰਵਿਊ ਕਰੀਦਾ, ਪੁੱਛਦੇ ਸਵਾਲ ਜਵਾਬ, ਤੇ ਬਾਬੇ ਸਾਰੇ ਹੀ ਕਹਿੰਦੇ ਨੇ ਕਿ ਸਿੱਖ, ਹਿੰਦੂ, ਮੁਸਲਮਾਨ ਆਪਸ ਅਕਸਰ ਹੀ ਸਾਰਿਆਂ ਪਿੰਡਾਂ 'ਚ ਇਹੀ ਸੁਣੀਦਾ, ਕਹਿੰਦੇ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਆ। ਚਾਚੇ ਫਿਰ ਇੰਨੀ ਵੱਡ ਟੋਕ ਕਿਵੇਂ ਹੋਈ? ਇੱਧਰ ਵੀ 10-15 ਨਹੀਂ ਮੈਂ ਇੱਧਰ ਦੀ ਗੱਲ ਕਰਨਾ ਕਿ ਲਹਿੰਦੇ ਪੰਜਾਬ ਪੂਰੇ ਪਾਕਿਸਤਾਨ ਦੀ ਗੱਲ ਕਰਨਾ ਪਿਆ ਕਿ ਇੱਧਰ ਵੀ ਸਿੱਖ ਮਰੇ ਤਕਰੀਬਨ 10 ਤੋਂ 12 ਲੱਖ, 15-20 ਲੱਖ ਜਿਹੜੇ ਮਰੇ ਪਤਾ ਕਿੰਨੇ ਕੁ ਹੋਣੇ ਨੇ, ਜਿਹਨੇ ਇਸ ਤੱਕ ਤਕਰੀਬਨ ਜਿੱਥੋਂ ਤੱਕ ਤਜਰਬਾ ਹੈ 15-20 ਲੱਖ ਮੁਸਲਮਾਨ ਵੀ ਸ਼ਹੀਦ ਹੋਇਆ। ਇਹ ਕਿਵੇਂ ਹੋਇਆ, ਕੀ ਬਣਿਆ? ਇਹ ਗੱਲ ਇਹ ਸੀ ਕਿ ਜਦੋਂ ਮਹਾਜਰ ਆਏ ਨੇ ਨਾ ਉਦੋਂ, ਹਾਂਜੀ, ਇੱਧਰ ਬਿਲਕੁਲ ਇਤਫਾਕ ਸਲੂਕ ਨਾਲ ਇਹਨੂੰ ਵਿਦਿਆ ਕਰ ਰਿਹਾ ਸਾਂ। ਅੱਛਾ, ਪਹਿਲਾਂ ਤੇ ਮਤਲਬ ਕਿ ਜਾ ਕੇ ਜਿੱਥੇ ਇਹਨਾਂ ਦਾ ਵੜ ਹੁੰਦਾ ਸੀ, ਜਿੱਥੇ ਕੋਈ ਚਾਰ ਜੀ ਇਕੱਠੇ ਚਾਰ ਘਰ ਚੋਖੇ ਹੁੰਦੇ ਸਨ, ਉੱਥੇ ਜਾ ਕੇ ਰਹਿ ਲੈਂਦੇ ਸਨ। ਉਸ ਤੋਂ ਬਾਅਦ ਜਦੋਂ ਮਹਾਜਰ ਉਧਰੋਂ ਆਏ ਨੇ ਸਾਡੇ ਭਾਈ, ਉਹਨਾਂ ਆ ਕੇ ਸਾਨੂੰ ਦੱਸਿਆ ਕਿ ਸਾਡੀ ਆਹ ਹਾਲਤ ਹੋਈ, ਸਾਨੂੰ ਸ਼ਹੀਦ ਕਰੀ ਜਾਂਦੇ, ਬੱਚੇ ਮਾਰੇ ਜਾਂਦੇ, ਸਾਡੇ ਬੱਚੇ ਸ਼ਹੀਦ ਤੇ ਕੁੜੀਆਂ ਗੋਲੀਆਂ ਇੰਜ ਕਰਦੇ। ਕਿ ਇੰਨੀਆਂ ਖਬਰਾਂ ਵੀ ਇੰਨੀਆਂ ਨਹੀਂ ਸਨ ਹੁੰਦੀਆਂ। ਹਾਂਜੀ ਹਾਂਜੀ, ਤੇ ਖਬਰ ਚੱਲੀ ਕਿ ਉਹਨਾਂ ਦੀ ਗੱਡੀ ਵੱਢ ਛੱਡੀ। ਅੱਛਾ, ਫਿਰ ਮੁਸਲਮਾਨ ਇੱਧਰ ਵੜਨੇ ਸ਼ੁਰੂ ਕੀਤੇ। ਅੱਛਾ ਅੱਛਾ ਅੱਛਾ, ਪਹਿਲਾਂ ਨਹੀਂ ਹੋ ਸਕਦਾ ਕੋਈ ਜਿਵੇਂ ਹੁਣ ਅਸੀਂ ਕਰਨੇ ਆ, ਇੰਨੀ ਗੱਲ ਦੀ ਇੰਨੀ ਲੋਕੀ ਬਣਾ ਲੈਂਦੇ ਨੇ, ਹੋ ਸਕਦਾ ਵਿੱਚ ਸ਼ੋਸ਼ੇ ਛੱਡਣ ਵਾਲੇ ਹੋਣ, ਕੋਈ ਮੇਰੇ ਲੁੱਚੇ ਲਫੰਗੇ ਐਸਾ ਨੇ ਜਿਸ ਲਈ ਆਏ ਨੇ। ਸਾਡੇ ਪਿੰਡ ਦੇ ਵੀ ਜਿਹੜੇ ਆਏ ਨੇ ਇਹਨਾਂ ਵੀ ਆ ਕੇ ਦੱਸਿਆ, ਪਰ ਉਦੋਂ ਜਦੋਂ ਇਹ ਆਏ ਨੇ ਨਾ, ਉਦੋਂ ਸਿੱਖ ਹਿੰਦੂ ਸਾਰੇ ਟੁਰ ਗਏ ਸਨ। ਤੁਹਾਡੇ ਪਿੰਡ ਵਾਲੇ ਚਲੇ ਗਏ? ਉਦੋਂ ਟੁਰ ਗਏ, ਇੱਥੇ ਸਾਰੇ ਮੁਸਲਮਾਨ ਹੋ ਗਏ ਸਨ ਸਾਡੇ ਪਿੰਡ ਦੇ। ਪਹਿਲਾਂ ਚਲੇ ਗਏ ਸਨ ਮਰਾਲੀ ਆ ਗਏ। ਅੱਛਾ, ਜਦੋਂ ਇਹ ਸ਼ੋਰ ਸ਼ਰਾਬਾ ਪਿਆ ਨਾ, ਇਹ ਸਾਰੇ ਇਕੱਠੇ ਹੋ ਕੇ ਮਰਾਲੀ ਆਏ ਚਲੇ ਗਏ। ਅੱਛਾ, ਕੋਈ ਮਹੀਨਾ ਉੱਥੇ ਰਹੇ ਨੇ, ਉਸ ਤੋਂ ਬਾਅਦ ਫਿਰ ਵਾਪਸ ਆਏ ਨੇ। ਵਾਪਸ ਆ ਕੇ ਇਹ ਮੁਸਲਮਾਨ ਹੋਏ ਨੇ। ਮੁਸਲਮਾਨ ਹੋ ਕੇ ਨੇ ਜੂੜੇ ਕਟਾਏ ਨੇ, ਨਮਾਜ਼ਾਂ ਪੜ੍ਹਦੇ ਰਹੇ ਨੇ, ਕਲਮੇ ਪੜ੍ਹੇ ਨੇ, ਸਾਡੇ ਨਾਲ ਪੜ੍ਹਦੇ ਰਹੇ ਨੇ। ਅੱਛਾ ਅੱਛਾ, ਸਭ ਕੁਝ ਕਰਦੇ ਰਹੇ ਨੇ। ਵੱਡਾ ਗੋਸ਼ਤ ਵੀ ਕੀਤਾ ਇਹਨਾਂ ਨੇ, ਖਾਧਾ ਇਹਨਾਂ। ਇਹ ਕਿਹੜੇ ਘਰ ਨੇ? ਸਾਰਿਆਂ ਕੀਤਾ ਸੀ। ਹਾਂਜੀ, ਅੱਛਾ ਅੱਛਾ, ਸਾਰਿਆਂ ਬੈ ਕੇ ਖਾਧਾ ਸੀ। ਮੁਸਲਮਾਨ ਹੀ ਹੋ ਗਏ। ਹਾਂਜੀ ਹਾਂਜੀ, ਸਾਰੇ ਖਾਧਾ। ਤੇ ਜਿਹੜਾ ਚੂਨੀ ਲਾਲ ਸੀ ਨਾ, ਇਹ ਅੰਦਰੋਂ ਨਹੀਂ ਸੀ ਮੁਸਲਮਾਨ ਹੋਇਆ। ਚੂਨੀ ਲਾਲ ਜਿਹੜਾ ਹਿੰਦੂ ਸੀ, ਇਹਦੀ ਗੱਲ ਕਰਦੇ? ਹਿੰਦੂ ਸੀ, ਹਾਂ। ਮਤਲਬ ਕਿ ਜਿਹੜੇ ਸਨ ਸਿੱਖ ਤਕਰੀਬਨ, ਅਸੀਂ ਹੁਣ ਸਾਰੇ ਕਹਿੰਦੇ ਕਿ ਅੰਦਰੋਂ ਮੁਸਲਮਾਨ ਨਹੀਂ ਸਨ ਹੋਏ, ਤੇ ਉੱਤੋਂ ਵਾਲੇ ਮੁਸਲਮਾਨ ਹੋਏ ਸਨ। ਤੇ ਜਦੋਂ ਇਹ ਆਰਾਮ ਹੋ ਗਿਆ, ਇੱਧਰ ਆਉਣ ਜਾਣ ਲੱਗ ਪਿਆ, ਤੇ ਫੌਜੀ ਡੋਗਰਾਂ ਦੀ ਫੌਜ ਆ ਗਈ ਹੈ ਗੱਡੀਆਂ ਲੈ ਕੇ। ਹਾਂਜੀ, ਇਹਨਾਂ ਨੂੰ ਆਖਿਆ ਤੇ ਸਭ ਕੁਝ ਸਾਰਾ ਸਮਾਨ ਲੈ ਕੇ ਵਿੱਚ ਧਾਰ ਕੇ ਟੁਰ ਗਏ। ਅੱਛਾ ਅੱਛਾ ਅੱਛਾ, ਕੋਈ ਨੁਕਸਾਨ ਨਹੀਂ ਇਹਨਾਂ ਦਾ ਹੋਇਆ। ਸਾਡੇ ਪਿੰਡ ਚ ਹਿੰਦੂਆਂ ਦਾ ਕੋਈ ਬੰਦਾ ਨਹੀਂ ਮਰਿਆ ਇਸ ਕੰਮ ਵਿੱਚ।
ਨਹੀਂ ਜਿਹੜਾ ਤੁਸੀਂ ਇੱਕ ਘਰ ਦੱਸਿਆ ਉਹਨੂੰ ਜਿਹੜਾ ਮਾਰੀਆਂ ਹੋ ਜਿਹੜੀਆਂ ਉਹ ਕੀ ਉਹ ਇਹ ਲਾਮ ਦੇ ਤੇ ਕੋਟਲੀ ਦੇ ਸਨ, ਜਦੋਂ ਚੱਲੇ ਸਨ ਥੋੜਾ ਕੋਈ ਗੱਲ ਸੁਣੋ ਕੋਟਲੀ ਉਹ ਗੱਲ ਦੇ ਸੁਣੋ। ਹਾਂਜੀ ਹਾਂਜੀ ਇਹ ਲੁੱਟਮਾਰ ਕਰਨ ਵਾਸਤੇ ਆਏ ਸਨ। ਲਾਮ ਦੇ ਪਿੰਡਾਂ ਦੇ ਪਏ, ਇਹ ਲਾਮ ਦੇ ਪਿੰਡਾਂ ਦੇ ਆਏ ਸਨ। ਕਿਹੜੇ ਘਰ ਨੂੰ? ਇਹ ਗੋਪਾਲ ਸਿੰਘ ਦੇ। ਅੱਛਾ ਅੱਛਾ ਹਾਂਜੀ, ਉਹ ਕੁਹਾੜੀਆਂ ਤੋਂ ਫੜੀਆਂ ਨਹੀਂ, ਉਹ ਕਿਹਾ ਕੁਹਾੜੀਆਂ ਵੱਜੀਆਂ ਨੇ ਹਾਂਜੀ ਹਾਂਜੀ ਕਿ ਇਹ ਇਹਨੇ ਮੈਂ ਕੋਲ ਹੀ ਰੇਤ ਵਾਲੇ ਦੇ ਸਨ, ਉਹ ਆਏ ਸਨ। ਅੱਛਾ 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 ਕੁਸਾਈ ਜਾਂ $1 ਰਲਿਆ ਸੀ। ਹਾਂਜੀ ਲੁੱਚੇ ਲਫੰਗੇ ਵੇਖੋ ਚਾਚਾ ਜੀ, ਲਫੰਗੇ ਰਲੇ ਸਨ, ਲੁੱਟਮਾਰ ਕਰਦੇ ਹਾਂਜੀ ਹਰ ਮਸਜਿਦ ਤੇ ਵਿੱਚ ਪਿੰਡ ਵਾਲਿਆਂ ਨੇ ਲੁੱਟਣ ਨਹੀਂ ਦਿੱਤਾ। ਹਾਂਜੀ ਹਾਂਜੀ ਉਹਨਾਂ ਕੋਸ਼ਿਸ਼ ਕੀਤੀ ਹੈ ਤੇ ਫਿਰ ਬੂਹੇ ਨੂੰ ਦਿਲ ਕੇ ਕੁਹਾੜੀਆਂ ਮਾਰ ਅੰਦਰੋਂ ਉਹਨਾਂ ਕੁੰਡੀ ਲਾ ਲਈ ਹੋਣੀ ਨਾ ਆਪਣਾ, ਹਾਂਜੀ ਬੱਚੇ ਔਰਤਾਂ ਸਾਰੇ ਅੰਦਰ ਵੜ ਕੇ ਅੰਦਰੋਂ ਕੁੰਡੀ ਲਾ ਲਈ ਹੋਣੀ ਨਾ, ਹਾਂਜੀ ਹਾਂਜੀ ਤੇ ਬਾਹਰੋਂ ਕੁਹਾੜੀਆਂ ਮਾਰਦੇ ਰਹੇ, ਮਾਰਦੇ ਰਹੇ। ਫਿਰ ਪਿੰਡ ਦੇ ਪੈ ਗਏ ਤੇ ਇਹਨਾਂ ਫਿਰ ਉਹਨਾਂ ਨੂੰ ਕੱਢਿਆ ਕਿ ਵੀ ਨਾ। ਦਫਾ ਰਫਾ ਕੀਤਾ ਉਹਨਾਂ ਨੂੰ। ਹਾਂਜੀ ਹਾਂਜੀ ਹਾਂ 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 ਯਾਨੀ ਪਿੰਡ ਦੇ ਬਚਾਉਂਦੇ ਰਹੇ, ਬਚਾਉਂਦੇ ਰਹੇ। ਲਾਮ ਦੇ ਪਿੰਡਾਂ ਵਾਲੇ ਪੈਂਦੇ ਇਹ ਲਾਮ ਦੇ ਪਿੰਡਾਂ ਦੇ। ਦੇਖੋ ਚਾਚਾ ਜੀ ਹਰ ਮਜ਼ਹਬ ਦੇ ਵਿੱਚ, ਮਜ਼ਹਬ ਨਹੀਂ ਹਾਂਜੀ। ਕੋਈ ਵੀ ਭਾਵੇਂ ਧਰਮ ਹੈ ਨਾ ਮਜ਼ਹਬ ਹੈ, ਹਾਂਜੀ ਉਹਨੂੰ ਅਸੀਂ ਬੁਰਾ ਨਹੀਂ ਕਹਿ ਸਕਦੇ। ਹਾਂਜੀ ਵਿੱਚ ਲੁੱਚੇ ਲਫੰਗੇ ਹਰ ਇੱਕ ਚ ਹੁੰਦੇ ਨੇ, ਸਾਰੇ- ਮੁਸਲਮਾਨਾਂ ਚ ਹੁੰਦੇ ਨੇ, ਸਾਰੇ- ਸਿੱਖਾਂ ਚ ਵੀ ਨੇ, ਸਾਈਆਂ ਚ ਵੀ, ਸਾਰਿਆਂ ਚ ਸਭ ਹਨ। ਨਾਲ ਵਿੱਚ ਇੱਕ ਘਰ ਹੋਵੇ ਖਾਨਦਾਨ ਉਹਦੇ ਵਿੱਚੋਂ ਸਾਰੇ ਤਾਂ ਨਹੀਂ ਕਹਿ ਸਕਦੇ, ਕੋਈ ਨਾ ਕੋਈ ਇੱਕ ਚੰਗਾ ਵੀ ਖਾਨਦਾਨ ਵਿੱਚੋਂ ਲੁੱਚਾ ਵੀ ਹੁੰਦਾ ਹੀ ਹੈ। ਹਾਂਜੀ ਬਿਲਕੁਲ ਚੰਗਾ ਵੀ ਉਹਦੀ ਵਜ੍ਹਾ ਤੇ ਮਾਪਿਓ ਤੇ ਨਹੀਂ ਗਾਲਾਂ ਕੱਢ ਸਕਦੇ। ਨਾਲੇ ਚੰਗਿਆਂ ਚ ਮੰਦੇ ਤੇ ਮੰਦੇ ਹਾਂਜੀ ਹਾਂਜੀ। ਅਸਲਾਮ ਵਾਲੇਕੁਮ ਸੱਜਣੋ ਤੇ ਮਿੱਤਰੋ, ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ, ਤੁਸੀਂ ਵੇਖ ਰਹੇ ਹੋ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਨਾਜ਼ਰੀਨ ਅੱਜ ਤੁਹਾਨੂੰ ਲੈ ਕੇ ਆਏ ਹਾਂ ਪਿੰਡ ਖੱਬੇ ਕੇ, ਜ਼ਿਲ੍ਹਾ ਗੁਜਰਾਂਵਾਲਾ। ਚੱਲਨੇ ਪਿੰਡ ਦੇ ਅੰਦਰ ਤੁਹਾਨੂੰ ਸਾਰਾ ਪਿੰਡ ਹੀ ਵਿਖਾਉਂਦੇ ਆ ਤੇ ਨਾਲੇ ਪਿੰਡ ਚੱਲ ਕੇ ਅੰਦਰ ਕਿਸੇ ਵਸਨੀਕ ਦਾ ਜਿਹੜਾ ਬਜ਼ੁਰਗ ਦਾ ਜਿਹੜਾ 47 ਤੋਂ ਪਹਿਲਾਂ ਇਸ ਪਿੰਡ ਦਾ ਰਹਿਣ ਵਾਲਾ ਉਹਦਾ ਇੰਟਰਵਿਊ ਕਰਨੇ ਆ, ਉਹਦੇ ਨਾਲ ਗੱਲਬਾਤ ਕਰਨੇ ਆ, ਤੁਹਾਡੇ ਬਜ਼ੁਰਗਾਂ ਬਾਰੇ ਸਾਰੇ ਪੁੱਛਣੇ ਆ। ਇਸ ਪਿੰਡ ਦੇ ਵਿੱਚ 47 ਤੋਂ ਪਹਿਲੇ 4 ਮਜ਼ਹਬਾਂ ਦੇ ਲੋਕ ਰਹਿੰਦੇ ਹਨ, 4 ਬਰਾਦਰੀਆਂ ਸਨ ਸਿੱਖਾਂ ਸਰਦਾਰਾਂ ਦੀਆਂ, ਚੀਮੇ ਚੱਠੇ ਵਿਰਕ ਸਾਰਾ ਕੁਝ ਤੁਹਾਡੇ ਵੱਡਿਆਂ ਦੇ ਬਾਰੇ ਬਜ਼ੁਰਗਾਂ ਕੋਲ ਪੁੱਛਣੇ ਅੰਦਰ ਚੱਲ ਕੇ। ਚੱਲਨੇ ਪਿੰਡ ਦਾ ਸਾਰਾ ਤੁਹਾਨੂੰ ਪਿੰਡ ਵਿਖਾਉਂਦੇ ਆ ਤੇ ਨਾਲੇ ਉੱਥੇ ਚੱਲ ਕੇ ਅੰਦਰ ਵਸਨੀਕ ਕਿਸੇ ਬਜ਼ੁਰਗ ਦਾ ਇੰਟਰਵਿਊ ਕਰਨੇ ਆ। ਨਾਜ਼ਰੀਨ 1947 ਤੋਂ ਪਹਿਲਾਂ ਇਸ ਪਿੰਡ ਦੀਆਂ 4 ਪੱਤੀਆਂ ਸਨ, 3 ਨੰਬਰਦਾਰ ਸਨ। ਇਸ ਪਿੰਡ ਵਿੱਚ ਇੱਕ ਗੁਰਦੁਆਰਾ ਸੀ, ਇੱਕ ਹੀ ਮਸਜਿਦ ਸੀ। ਪਿੰਡ ਵਿੱਚ 4 ਤੱਕ ਪ੍ਰਾਇਮਰੀ ਸਕੂਲ ਸੀ, ਜਿਹਦਾ ਉਸਤਾਦ ਜਿਹੜਾ ਹੈ ਉਹ ਹਿੰਦੂ ਸੀ, ਚੁੰਨੀ ਲਾਲ। ਲਾਗੇ ਪਿੰਡ ਸਾਧੂ ਘਰਾਇਆ, ਉੱਥੋਂ ਪੜ੍ਹਾਉਣ ਆਉਂਦਾ ਸੀ। ਸਾਰੇ ਸਿੱਖਾਂ ਦੇ ਤੇ ਹਿੰਦੂਆਂ ਦੇ, ਈਸਾਈਆਂ ਦੇ, ਮੁਸਲਮਾਨਾਂ ਦੇ ਬੱਚੇ ਸਾਰੇ ਉਹਦੇ ਕੋਲ ਪੜ੍ਹਦੇ ਸਨ। 47 ਤੋਂ ਪਹਿਲਾਂ ਇਹਦੇ ਵਿੱਚ ਪਿੰਡ 'ਚ ਸਾਰੇ ਮਜ਼ਹਬਾਂ ਦੇ ਲੋਕ ਰਹਿੰਦੇ ਸਨ। ਸਿੱਖ ਵੀ ਸਨ, ਈਸਾਈ ਵੀ ਸਨ, ਮੁਸਲਮਾਨ ਵੀ ਸਨ, ਹਿੰਦੂ ਵੀ ਸਨ। ਸਿੱਖਾਂ ਦੇ ਘਰ ਤਕਰੀਬਨ ਇਸ ਪਿੰਡ ਵਿੱਚ 15 ਤੋਂ 20 ਸਨ, ਹਿੰਦੂਆਂ ਦੇ ਵੀ ਹਨ 4-5, ਕੁਝ ਈਸਾਈ ਤੇ ਬਾਕੀ ਮੁਸਲਮਾਨ ਸਨ। ਜਿਹੜੇ ਸਿੱਖ ਇੱਥੇ ਰਹਿੰਦੇ ਸਨ ਉਹ ਜ਼ਿਆਦਾ ਢਿੱਲੂ ਸਨ, ਕੋਈ ਚੰਦ ਘਰ ਚੀਮੇ ਚੱਠੇ ਤੇ ਵਿਰਕਾਂ ਦੇ ਵੀ ਸਨ। ਇਸ ਪਿੰਡ ਦੇ ਜਿੰਨੇ ਵੀ ਸਿੱਖ ਸਰਦਾਰ ਸਨ ਸਾਰੇ ਜ਼ਿਮੀਂਦਾਰ ਹੀ ਸਨ, ਤਕਰੀਬਨ ਸਾਰਿਆਂ ਦੇ ਆਪਣੇ ਖੂਹ ਸਨ, ਨਾਲ ਨਾਲ ਉਹਨਾਂ ਦੀ ਜ਼ਮੀਨ ਸੀ। ਜਿਹੜੇ ਬਾਬੇ ਦਾ ਬਜ਼ੁਰਗ ਦਾ ਅਸੀਂ ਇੰਟਰਵਿਊ ਕੀਤਾ, ਇਸੇ ਪਿੰਡ ਦਾ ਵਸਨੀਕ ਹੈ, 47 ਤੋਂ ਪਹਿਲਾਂ ਦਾ ਇੱਥੇ ਰਹਿਣ ਵਾਲਾ ਹੈ, ਉਹਦੇ ਨਾਲ ਗੱਲਬਾਤ ਕਰਾਂਗੇ ਸਿੱਖ ਸਰਦਾਰਾਂ ਦੀ, ਉਸ ਬਾਬੇ ਦੇ ਰਹਿਣ ਵਾਲੇ ਇੱਥੋਂ ਦੇ ਯਾਰਾਂ ਦੀ। ਸਾਰੀ ਵੀਡੀਓ ਵੇਖ ਕੇ ਸ਼ੇਅਰ ਲਾਜ਼ਮਨ ਕਰਿਆ ਕਰੋ ਤਾਂ ਕਿ ਵੀਡੀਓ ਜ਼ਿਆਦਾ ਲੋਕਾਂ ਕੋਲ ਜਾਏ ਤੇ ਵੀਡੀਓ ਵਿੱਚ ਕਮੈਂਟ ਕਰਕੇ ਸਾਨੂੰ ਦੱਸ ਸਕਣ, ਜਿਹੜਾ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਨੇ ਉਹ ਇਹਦੇ ਵਿੱਚ ਕਮੈਂਟ ਕਰ ਸਕਣ। ਤੁਹਾਨੂੰ ਸਾਰਾ ਪਿੰਡ ਵੀ ਵਿਖਾਉਂਦੇ ਆ ਤੇ ਨਾਲੇ ਜਿਹੜੇ ਇੱਥੇ ਸਿੱਖ ਸਰਦਾਰ ਰਹਿੰਦੇ ਸਨ ਉਹਨਾਂ ਦੇ ਘਰ ਵੀ ਵਿਖਾਉਂਦੇ ਆ। ਹਜੇ ਵੀ ਸਿੱਖ ਸਰਦਾਰਾਂ ਦੇ 1-2 ਬੜੀ ਆਲੀਸ਼ਾਨ ਘਰ ਉਸੇ ਤਰ੍ਹਾਂ ਖਲੋਤੇ ਹੋਏ ਨੇ। ਤੁਹਾਨੂੰ ਸਾਰਾ ਮਹੱਲਾ ਵਿਖਾਉਂਦੇ ਆ ਜਿਹੜੇ ਸਿੱਖ ਸਰਦਾਰਾਂ ਦਾ ਸੀ। ਤੇ ਵੀਡੀਓ ਵੇਖ ਕੇ ਸ਼ੇਅਰ ਲਾਜ਼ਮਨ ਕਰਿਆ ਕਰੋ, ਲਾਈਕ ਕਰਿਆ ਕਰੋ, ਤੁਹਾਡੀ ਬੜੀ ਮਿਹਰਬਾਨੀ। ਤੁਹਾਨੂੰ ਹਰ ਵੀਡੀਓ ਵਿੱਚ ਇਹੋ ਹੀ ਤੁਹਾਡੇ ਅੱਗੇ ਰਿਕੁਐਸਟ ਕੀਤੀ ਜਾਂਦੀ ਕਿ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮਨ ਕਰਿਆ ਕਰੋ ਤਾਂ ਕਿ ਜਿਹੜੇ ਇੱਧਰੋਂ ਗਏ ਨੇ, ਨਹੀਂ ਆ ਸਕੇ, ਆਪਣਾ ਪਿੰਡ ਵੇਖਣਾ ਚਾਹੁੰਦੇ ਨੇ, ਚਲੋ ਆਪਣਾ ਪਿੰਡ ਵੇਖ ਸਕਣ। ਲਓ ਜੀ, ਇਹ ਆ ਗਿਆ ਮਹੱਲਾ ਸਿੱਖ ਸਰਦਾਰਾਂ ਦਾ। 47 ਤੋਂ ਪਹਿਲਾਂ ਇਹ ਸਾਰੇ ਇੱਧਰ ਸਿੱਖ ਸਰਦਾਰ ਹੀ ਰਹਿੰਦੇ ਸਨ। ਇਹ ਸਾਰੇ ਘਰ ਉਹਨਾਂ ਦੇ ਜਿਹੜੇ ਢਾਹ ਕੇ ਦੁਬਾਰਾ ਹੁਣ ਜਿਹੜੇ ਨੇ ਦੁਬਾਰਾ ਬਣ ਗਏ ਨੇ, ਇਹ ਸਾਰੇ ਸਿੱਖ ਸਰਦਾਰ ਇੱਥੇ ਰਹਿੰਦੇ ਨੇ। अस्सलाम वालेकुम जी। वालेकुम सलाम जी। चाचा की नाम अपना? मेरा नाम जी मोहम्मद सादिक महर। मोहम्मद सादिक महर। हाँ जी। ते अपने अब्बा जान दा की नाम जी? मेरे बाप का नाम सी बुलंद बख्श महर। बुलंद बख्श महर। हाँ जी। अपने दादा जी? बूटा मोहम्मद बूटा महर। ਤੁਸੀਂ ਵਸਨੀਕ ਹੋ ਜੀ ਇਸੇ ਪਿੰਡ ਦੇ? ਅਸੀਂ ਇਸ 47 ਪੈਦਾ ਹੋਏ ਆ, ਇਹ ਵਸਨੀਕ ਅਸੀਂ ਸ਼ੁਰੂ ਤੋਂ। 47 ਤੋਂ ਪਹਿਲਾਂ ਦੇ? ਹਾਂ 47 ਤੋਂ ਪਹਿਲਾਂ ਦੇ। ਸਹੀ। ਚਾਚਾ ਕਿਹੜਾ ਪਿੰਡ ਹੈ ਜਿਹੜਾ? ਇਹ ਖੱਬੇ ਕੇ ਪਿੰਡ ਹੈ, ਜ਼ਿਲ੍ਹਾ ਗੁਜਰਾਂਵਾਲਾ। ਜ਼ਿਲ੍ਹਾ ਗੁਜਰਾਂਵਾਲਾ। ਹਾਂਜੀ। ਇਹਦੇ ਆਲੇ ਦੁਆਲੇ 2-4 ਪਿੰਡ ਦੱਸ ਦਿਓ। ਇਹਦੇ ਆਲੇ ਦੁਆਲੇ ਪਿੰਡ ਹੈ ਜਿਵੇਂ ਅਰਜੋਕੀ ਹੈ, ਕਿਲਾ ਮੀਆਂ ਸਿੰਘ, ਹਾਂ ਅਰਜੋਕੀ। ਹਾਂ। ਇਸ ਦੇ ਨਾਲ ਅੱਗੇ ਸਾਧੂ ਘਰਾਇਆ ਆ ਜਾਂਦਾ ਹੈ, ਚਿੱਟੀ ਆ ਜਾਂਦਾ ਹੈ, ਕੋਟੀ ਰੇਤ ਵਾਲੀ ਆ ਜਾਂਦੀ ਹੈ, ਮਗਰ ਵਾਲੀ ਸਾਈਡ ਤੇ ਆ ਜਾਂਦਾ ਹੈ ਸੈਸਕੋਟ। ਸੈਸਕੋਟ ਇੱਧਰ ਸ਼ਮਾਲ ਵਾਲੇ ਪਾਸੇ ਆ ਜਾਂਦਾ ਕੋਟ ਪੀਰੋ ਸ਼ਾਹ। ਕੋਟ ਪੀਰੋ ਸ਼ਾਹ? ਹਾਂ। ਅੱਛਾ ਅੱਛਾ।
ਸਹੀ ਹੋ ਗਿਆ। ਜ਼ਿਲ੍ਹਾ ਆਪਣਾ ਗੁਜਰਾਲ ਹੈ। ਜ਼ਿਲ੍ਹਾ ਗੁਜਰਾਲ ਹੈ। ਸਹੀ। ਚਾਚਾ ਜੀ ਆਪਾਂ ਗੱਲਾਂ ਕਰਾਂਗੇ ਅੱਜ ਹੁਣ 1947 ਵਾਲੀਆਂ। ਹਾਂਜੀ 47 ਤੋਂ ਪਹਿਲਾਂ ਵਾਲੀਆਂ। ਜੀ ਜੀ। ਤੁਸੀਂ ਥੋੜਾ ਸਾਨੂੰ ਦੱਸਿਆ ਜੀ ਕਿ ਇਹ ਪਿੰਡ ਜਿਹੜਾ ਜੀ ਇਹ 47 ਤੋਂ ਪਹਿਲਾਂ ਪੱਤੀਆਂ ਨੇ ਕਿੰਨੀਆਂ ਭਲਾ? ਹਾਂ ਪੱਤੀਆਂ ਕਿੰਨੀਆਂ ਹਨ ਭਲਾ? ਪੱਤੀਆਂ ਇਹਦੀਆਂ 4 ਸਨ। 4 ਪੱਤੀਆਂ? ਹਾਂਜੀ 3 ਪੱਤੀਆਂ ਸਨ, ਇੱਕ ਮੀਰ ਕੀ, ਹਾਂਜੀ, ਇੱਕ ਮੰਨਨ ਕੀ, ਹਾਂ, ਇੱਕ ਉਹਦਾ ਮੇਰੇ ਜਿਹਨ ਕਿਹਦੀ ਆਉਂਦਾ ਪਿਆ ਮੀਰ ਕੀ ਉਹ ਸੀ ਤੇ ਇਹ ਮੰਨਨ ਕਹਿੰਦੇ ਸੀ ਤੇ ਇੱਕ ਪੱਤੀ ਹੈ। ਚਲੋ ਕੋਈ ਟਾਈਮ ਬਹੁਤ ਹੋ ਗਿਆ, ਕੋਈ ਨਹੀਂ ਮਸਲਾ। ਹਾਂ ਹਾਂਜੀ। ਤੇ ਆਪਣੇ ਪਿੰਡ ਦੇ ਨੰਬਰਦਾਰ ਕਿੰਨੇ ਹੁੰਦੇ ਸਨ? ਨੰਬਰਦਾਰ ਸਾਡੇ ਹੁੰਦੇ ਸਨ 3 ਨੰਬਰਦਾਰ। 3 ਨੰਬਰਦਾਰ ਹੁੰਦੇ ਸਨ। ਕਿਹੜੇ ਕਿਹੜੇ ਹੈ? ਇੱਕ ਨੰਬਰ ਸੀ ਜਿਹੜਾ ਨੰਬਰ ਐਸਸੀ ਸੀ ਹਾਂਜੀ। ਸਾਡੀ ਪੱਤੀ ਦਾ, ਅੱਛਾ। ਉਹਦਾ ਨਾਮ ਸੀ ਅਮਦੀ, ਉਹਦੇ ਬਾਪ ਦੇ ਨਾਮ ਦਾ ਮੈਨੂੰ ਨਹੀਂ ਪਤਾ, ਹਾਂ ਅਮਦੀਨ ਉਹਦਾ ਨਾਮ ਸੀ। ਅੱਛਾ। ਤੇ ਜਿਹੜਾ ਲਾਂਦੇ ਪਾਸੇ ਸੀ ਹਾਂ ਉਹ ਸੀ ਸਰਦਾਰ ਖਾਨ ਦਾ ਨਾਮ ਸੀ। ਹਾਂ ਜਿਹੜਾ ਸ਼ਮਾਲ ਵਾਲੇ ਪਾਸੇ ਸੀ ਹਾਂ। ਉਹਦਾ ਨਾਮ ਸਰਦਾਰ ਸੀ। ਨੰਬਰ 2 ਵਿੱਚ ਨਹੀਂ, ਇਹਦੇ ਵਿੱਚ ਮੁਸਲਮਾਨ ਕਿੰਨੇ ਆ, ਸਿੱਖ ਕਿੰਨੇ ਆ? ਇਹ ਸਾਰੇ ਮੁਸਲਮਾਨ ਸਨ। ਤਿੰਨੇ ਨੰਬਰਦਾਰ ਸਿੱਖ? ਤਿੰਨੇ ਨੰਬਰਦਾਰ ਮੁਸਲਮਾਨ ਸਨ। ਅੱਛਾ 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 ਅੱਛਾ। ਇੱਥੇ 47 ਤੋਂ ਪਹਿਲੇ ਹਾਂਜੀ ਜਦੋਂ ਇਧਰੋਂ ਸਿੱਖ ਨਹੀਂ ਗਏ, ਉਜੜ ਕੇ ਜਾੜਾ ਜੂੜਾ ਨਹੀਂ ਹੋਇਆ, ਵਾ ਟੁੱਕ ਨਹੀਂ ਹੋਈ, ਹਾਂਜੀ। ਉਸ ਤੋਂ ਪਹਿਲਾਂ ਤੁਹਾਡੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਮਜ਼ਹਬ ਦੇ ਲੋਕੀ ਸਨ? ਮੁਸਲਮਾਨ ਵੀ, ਹੋਰ ਵੀ ਦੱਸੋ ਕਿਹੜੇ ਕਿਹੜੇ ਸਨ? ਈਸਾਈ ਵੀ ਸਨ, ਮੁਸਲਮਾਨ ਵੀ ਸਨ, ਬਾਹਮਣ ਵੀ ਸਨ, ਖੱਤਰੀ ਵੀ ਸਨ ਤੇ ਸਿੱਖ ਵੀ ਸਨ। ਸਿੱਖ ਵੀ ਸਨ। ਹਾਂਜੀ। ਅੱਛਾ ਚਾਚਾ ਜੀ, ਥੋੜੇ ਕੁ ਹੁਣ ਦੱਸੋ ਸਾਨੂੰ ਕਿ ਆਪਣੇ ਮੁਸਲਮਾਨਾਂ ਦੀ ਜ਼ਾਤ ਦੇ ਕਿਹੜੇ ਲੋਕੀ ਸਨ? ਮੁਸਲਮਾਨਾਂ ਦੇ ਜ਼ਿਆਦਾਤਰ ਢਿੱਲੂ ਸਨ ਇੱਥੇ, ਢਿੱਲੂ ਜੱਟ? ਜਿਹੜੇ ਜੱਟ ਸਨ ਹੂੰ। ਇਹ ਢਿੱਲੂ ਸਨ। ਦੂਸਰੀਆਂ ਕੌਮਾਂ ਸਾਰੀਆਂ ਸਨ। ਤੁਸੀਂ ਰਾਈਸ ਹੋ? ਰਸੀ ਰਾਈਸਾਂ ਸੀ। ਅਸਾਈ ਵੀ ਆ ਸਨ? ਈਸਾਈ ਵੀ ਆ ਸਨ। ਅੱਛਾ। ਹਾਂਜੀ। ਅੱਛਾ, ਹੋਰ? ਈਸਾਈ ਵੀ ਆ ਸਨ, ਮਤਲਬ ਕਿ ਜਲਾ ਵੀ, ਨਾਈ ਵੀ, ਮੋਚੀ ਵੀ, ਮਤਲਬ ਕਿ ਹਰ ਇੱਕ ਬੰਦਾ ਜਿਹੜਾ ਜ਼ਰੂਰਤ ਅੱਛਾ, ਇਹ ਮੁਸਲਮਾਨ ਹੋ ਗਏ। ਹਾਂਜੀ। ਮੁਸਲਮਾਨਾਂ ਤੋਂ ਇਲਾਵਾ ਦੱਸੋ ਹੁਣ ਹਿੰਦੂ ਸਿੱਖ ਕਿਹੜੇ ਸਨ? ਹਿੰਦੁਸਤਾਨ ਇੱਥੇ ਬਾਹਮਣ ਵੀ ਸੀ, ਅੱਛਾ। ਜੱਗਾ ਬਾਹਮਣ ਸੀ, ਹੂੰ। ਉਹ ਇੱਕੋ ਹੀ ਘਰ ਸੀ। ਅੱਛਾ ਅੱਛਾ। ਤੇ ਉਸ ਤੋਂ ਬਾਅਦ ਖੱਤਰੀਆਂ ਦੇ ਘਰ ਸਨ, ਹੂੰ। ਚੂਨੀ ਲਾਲ ਵਗੈਰਾ ਜਿਹੜੇ ਇਸ ਖੱਤਰੀਆਂ ਦੇ ਘਰ ਸਨ। ਤੇ ਮਾਂਗਾ ਸਿੱਖ, ਸੋਨ ਸਿੱਖ, ਸੰਘ ਇਹ ਸਿੱਖ ਸਨ। ਸਿੱਖ ਵੀ ਸਨ। ਹਾਂਜੀ। ਅੱਛਾ ਜੀ, ਸਿੱਖਾਂ ਦੀ ਭਲਾ ਕਿਹੜੀ ਕਿਹੜੀ ਬਰਾਦਰੀ ਸੀ ਇੱਥੇ? ਸਿੱਖ ਜ਼ਿਆਦਾ ਢਿੱਲੂ ਸਨ। ਅੱਛਾ, ਮੁਸਲਮਾਨ ਵੀ ਢਿੱਲੂ ਹੀ ਸਨ? ਮੁਸਲਮਾਨ ਸਿੱਖ ਵੀ ਇਹ ਸਾਰੇ? ਉਹਨਾਂ ਦੀ ਔਲਾਦ ਲੱਗੀ ਹੁੰਦੀ, ਜਿਹੜੇ ਮੁਸਲਮਾਨ ਨੇ ਨਾ, ਹਾਂਜੀ ਇਹ ਉਹਨਾਂ ਵਿੱਚੋਂ ਮੁਸਲਮਾਨ ਹੋ ਕੇ ਤੇ ਇਹ ਔਲਾਦ ਲੱਗੀ ਹੁੰਦੀ, ਜਿਹੜੇ ਸਾਡੇ ਢਿੱਲੂ ਮੁਸਲਮਾਨ ਹਾਂਜੀ, ਨੇ ਨਾ ਜੱਟ, ਹਾਂਜੀ, ਹਾਂਜੀ। ਇਹ ਸਾਰੇ ਉਹਨਾਂ ਦੀ ਔਲਾਦ ਵਿੱਚ ਹੁੰਦੀ। ਤੇਰੀ ਯਾਨੀ ਚੌਥੀ ਪੰਜਵੀਂ ਪੀੜ੍ਹੀ ਜਾਓ ਤੇ ਸਿੱਖ ਸ਼ੁਰੂ ਹੋ ਜਾਂਦੇ, ਸਿੱਖੋਂ ਮੁਸਲਮਾਨ ਹੋ ਗਏ ਨੇ? ਸਿੱਖੋ ਮੁਸਲਮਾਨ ਹੋਏ। ਪਿੱਛੇ ਜਾ ਕੇ ਲੜੀ ਇੱਕ ਹੀ? ਹਾਂਜੀ, ਪਿੱਛੋਂ ਲੜੀਏ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਅੱਛਾ ਜੀ, ਜਦੋਂ 47 ਤੋਂ ਪਹਿਲਾਂ ਪਿੰਡ ਦੇ ਵਿੱਚ ਆਪਣੇ ਗੁਰਦੁਆਰੇ ਵੀ ਸਿੱਖਾਂ ਦੇ ਹੋਣਗੇ? ਜੀ, ਗੁਰਦੁਆਰਾ ਸੀ, ਨਾਲ ਹੀ ਸਕੂਲ ਸੀ ਛੋਟਾ ਜਿਹਾ ਸੀ, ਉਹਦੇ ਹੀ ਪੜ੍ਹਦੇ ਹੁੰਦੇ ਸੀ। ਅੱਛਾ। ਤੇ ਇੱਕ ਗੁਰਦੁਆਰੇ ਦਾ ਕਮਰਾ ਸੀ, ਇੱਕ ਨਾਲ ਛੋਟਾ ਜਿਹਾ ਕਮਰਾ ਹੋਰ ਬਣਿਆ ਸੀ। ਗੁਰਦੁਆਰੇ 'ਚ ਉਹਨਾਂ ਗ੍ਰੰਥ ਜਾਂ ਆਪਣੀ ਜਿਹੜੀ ਇਬਾਦਤ ਵਾਲੀ ਜਗ੍ਹਾ ਬਣਾਈ ਸੀ, ਉਹ ਵੱਡਾ ਕਮਰਾ ਸੀ। ਹਾਂ ਹਾਂ। ਤੇ ਉਹਦੀ ਛੋਟਾ ਹੀ ਇਹਦੇ ਵਿੱਚ ਮਤਲਬ ਕਿ ਹਲਵਾ ਪੂੜੀ ਵਗੈਰਾ ਪਕਾ ਕੇ ਜੋ ਛੋਟਾ ਕਮਰਾ ਰੱਖਿਆ ਸੀ। ਅੱਛਾ ਅੱਛਾ, ਉਹ ਜਿੱਥੇ ਆਪਣਾ ਉਹ ਪਕਾ ਪਕੂ ਕੇ ਵੰਡਦੇ ਹੋਣਗੇ? ਵੰਡਦੇ ਸਨ ਜਿਹੜਾ। ਅੱਛਾ ਅੱਛਾ, ਉਹਦਾ ਅਲੱਗ ਬਣਾਇਆ ਸੀ? ਉਹ ਜ਼ਿਆਦਾ ਬਣਾਇਆ ਸੀ। ਅੱਛਾ। ਗੁਰਦੁਆਰਾ ਇੱਕ ਹੀ ਸੀ? ਇੱਕ ਹੀ ਗੁਰਦੁਆਰਾ ਸੀ। ਤੇ ਸਕੂਲ ਹੈ ਸੀ 47 ਤੋਂ ਪਹਿਲੇ? ਸਕੂਲ ਹੈ ਸੀ ਸਿੰਦਾ। ਕਿੰਨੇ ਤੱਕ ਸੀ ਚਾਚਾ? ਅਸੀਂ ਸਕੂਲ ਹੈ ਪੰਜਵੇਂ, ਉਸ ਲਈ ਚੌਥੀ ਤੱਕ ਸੀ। ਪ੍ਰਾਇਮਰੀ ਤੀਸਰੀ ਚੌਥੀ ਤੱਕ ਹੀ ਹੁੰਦਾ? ਚੌਥੀ ਤੱਕ, ਉਸ ਲਈ ਚੌਥੀ ਤੱਕ। ਹਾਂ ਹਾਂ ਹਾਂ। ਤੇ ਮਸੀਤਾਂ ਆਪਣੀਆਂ ਕਿੰਨੀਆਂ ਉਸ ਟਾਈਮ? ਮਸੀਤਾਂ ਉਸੇ ਸਨ ਸਾਡੇ ਪਿੰਡੇ ਦੋ ਮਸੀਤਾਂ ਸਨ। ਜਦੋਂ 47 ਤੋਂ ਅਦਸ਼ੁਰੀ ਨੇ ਵੈਸੇ ਤੀਸਰੀ ਛੋਟੀ ਮਸਜਿਦ ਹੈ ਜਿਹਦੇ ਕੋਲ ਹੈ ਮਸਜਿਦ ਖਲੋਤੇ, ਇਹ ਤਕਰੀਬਨ ਇਹਦੀ ਨੀਂਹ ਧਰੀ ਸੀ ਛੋਟੀ ਜਿਹੀ। ਜਨਾਬ ਵਾਪਰਿਆ ਹਾਂਜੀ ਹੋਇਆ ਹਮਲਾ? ਹਾਂਜੀ। ਉਹ ਉਜਾੜਾ ਪਿਆ? ਅਜਾੜੇ ਤੋਂ ਪਹਿਲਾਂ ਦੀ ਹੈ। ਅੱਛਾ, ਥੋੜੀ ਪਹਿਲਾਂ ਰੱਖ ਲਈ ਛੋਟੀ ਜੀ ਹੈ, ਛੋਟੀ ਜੀ। ਅੱਛਾ ਅੱਛਾ ਅੱਛਾ। ਬਾਰੀ ਤੋਂ ਇਹ ਵੱਡੀ ਸਾਰਿਆਂ ਨਾਲ ਹੋ ਗਈ ਹੈ ਨਾ। ਹਾਂ ਹਾਂ। ਦੋ ਹੀ ਮੈਂ ਇੱਕ ਵੱਡੀ ਮਸਜਿਦ ਬਣਵਾਇਆ ਤੇ ਇੱਧਰ ਆਉਂਦੇ ਸਨ ਮੌਲੀ ਮੀਰ ਵਾਲੀ ਮਸਜਿਦ। ਅੱਛਾ ਅੱਛਾ। ਇਹ ਦੋ ਮਸਜਿਦਾਂ ਸਨ ਉਸ ਵੇਲੇ। ਹਾਂ ਹਾਂ ਹਾਂ। ਚਾਚਾ ਜੀ, ਇੱਥੇ ਜ਼ਿਆਦਾ ਮੁਸਲਮਾਨ ਸਨ ਭਲਾ ਕਿ ਦੂਸਰੇ ਘਰ ਵਾਲੇ ਮਿਲੇ ਸਨ? ਕਿੰਨੇ ਘਰ ਸਨ ਸਿੱਖਾਂ ਦੇ? ਸਿੱਖਾਂ ਦੇ ਤਕਰੀਬਨ ਥੋੜੇ ਸਨ ਤੇ ਮੁਸਲਮਾਨ ਦੇ ਘਰ ਜ਼ਿਆਦਾ ਸਨ। ਨਹੀਂ, ਸਿੱਖਾਂ ਦੇ ਕਿੰਨੇ ਹੋਣੇ? 10 15 20 ਤਕਰੀਬਨ? 10 15 20 ਤਕਰੀਬਨ ਇੰਨੇ ਕੋ ਇੰਨੇ ਕੁ ਹੋਇਆ ਸਨ? ਹਾਂ, ਉਹ ਮਤਲਬ ਕਿ ਕੋਈ ਜਿਵੇਂ ਜਿਹੇ ਬੱਚੇ ਹੋਏ ਨੇ ਤੁਮੇ ਤੋਂ ਅਲੱਗਾ ਹੋ ਕੇ ਤੋਂ ਘਰ ਬਣੇ। ਹਾਂ ਹਾਂ। ਹਾਂ, ਮਤਲਬ ਕਿ ਇਹ ਵੱਡਿਆਂ ਦੀ ਔਲਾਦ ਹੋਈ ਤੇ ਕੋਈ ਹਰਜੂਦ ਜਵਾਨ ਹੋਏ ਨੇ ਅਲੱਗਾ ਹੋ ਕੇ ਤੋਂ ਘਰ ਬਣੇ। ਜ਼ਿਆਦਾ ਹੋ ਗਿਆ। ਹੂੰ ਹੂੰ ਹੂੰ। ਪਿੱਛੋਂ ਖਾਨਦਾਨ ਉਹ ਇੱਕ ਹੀ ਸੀ ਸਿੱਖਾਂ ਦਾ। ਸਹੀ ਹੈ। ਹਾਂਜੀ। ਤੇ ਆਪਣੇ ਇਸ ਮਹੱਲੇ ਵਿੱਚ ਤੁਹਾਡੇ ਗੁਆਂਢੀ ਕੋਈ ਹੈ ਸਨ ਸਿੱਖਾਂ ਦਾ ਘਰ ਹੀ? ਸਾਡੇ ਗੁਆਂਢੀਆਂ ਮਗਰਲੇ ਪਾਸੇ ਮੰਗਾ ਸਿੱਖ ਦਾ ਮਕਾਨ ਸੀ। ਤੁਹਾਡਾ ਚਾਚਾ ਜੀ, ਇਹ ਜਿਹੜਾ ਘਰ ਜਿੱਥੇ ਆਪਾਂ ਹੁਣ ਬੈਠੇ ਗੱਲ ਕਰਦੇ ਪਏ ਆ, ਹਾਂਜੀ ਇਹ 47 ਤੋਂ ਪਹਿਲਾਂ ਵਾਲਾ ਇਹ ਉਹੀ ਜਗ੍ਹਾ? ਹਾਂਜੀ, 47 ਤੋਂ ਪਹਿਲਾਂ ਦਾ, ਉਦੋਂ ਕੱਚਾ ਸੀ, ਹੁਣ ਪੱਕਾ ਹੈ। ਹੁਣ ਪੱਕਾ? ਹਾਂਜੀ। ਅੱਛਾ, ਪਿੱਛੇ ਤੁਹਾਡਾ ਮਕਾਨ ਲੱਗਦਾ ਸੀ ਕਿ? ਸਾਡੇ ਪਿੱਛੇ ਜਿਹੜਾ ਨਾ ਇਹ ਮੰਗਾ ਸਿੰਘ ਦਾ ਮਕਾਨ ਹੈ। ਮਹਿੰਗਾ ਸਿੰਘ? ਮਹਿੰਗਾ ਸਿੰਘ। ਅੱਛਾ, ਮਹਿੰਗਾ ਸਿੰਘ ਦਾ ਨਾਮ? ਮਹਿੰਗਾ। ਅੱਛਾ ਅੱਛਾ। ਹੋਰ ਕਿਹੜਾ ਨਾਲ ਲੱਗਦਾ ਸੀ? ਹੋਰ ਇਸ ਪਾਸੇ ਸਨ ਗੋਪਾਲ ਸਿੰਘ, ਇਹ ਸੁਨਿਆਰਾਂ ਦਾ ਕੰਮ ਕਰਦੇ ਸਨ। ਇਹ ਜਿਹੜੇ ਨਾਲ ਨੇ ਇੱਧਰ ਵਾਲਾ ਘਰ? ਹਾਂਜੀ। ਅਵੇਲਾ ਸਿੰਘ, ਹਾਂ ਹਾਂ ਐਸ ਨੂੰ ਕਰ ਦਿਓ। ਅਵੇਲਾ ਸਿੰਘ, ਗੋਪਾਲ ਸਿੰਘ, ਹਾਂ ਹਾਂ। ਨਿਹਾਲ ਸਿੰਘ, ਇਹ ਸਨ ਸੁਨਿਆਰਾਂ ਦਾ ਕੰਮ ਕਰਦੇ ਸਨ।
ਇਹਨਾਂ ਦੇ ਘਰ ਆਇਆ ਸਨ ਨਾਲ ਦੇ? ਇਹ ਨਾਲ ਦੇ ਘਰ। ਅੱਛਾ, ਤੁਹਾਡੇ ਗੁਆਂਢੀ ਸਨ ਇਹਦਾ ਮਤਲਬ? ਹਾਂਜੀ ਗੁਆਂਢੀ ਸਨ। ਅੱਛਾ, ਸਹੀ ਹੈ ਸਹੀ ਹੈ। ਅੱਛਾ ਜੀ, ਇੱਥੇ 47 ਟਾਈਮ ਹੋਰ ਜਿਹੜੇ ਮਸ਼ਹੂਰ ਸਿੱਖਾਂ ਦੇ ਤੁਹਾਨੂੰ ਜਿਨ੍ਹਾਂ ਦੇ ਨਾਂ ਯਾਦ ਹੋਣ, ਇਹਨਾਂ ਤੋਂ ਇਲਾਵਾ ਹੋਰ ਕੋਈ ਹੈ ਨਾਂ ਯਾਦ ਦੇਣ 'ਚ? ਮਹਿੰਗਾ ਸਿੰਘ ਸੀ ਤੇ ਗੋਪਾਲ ਸਿੰਘ ਸੀ, ਨਿਹਾਲ ਸਿੰਘ ਸੀ, ਹਵੇਲਾ ਸਿੰਘ, ਇਹਨਾਂ ਤੋਂ ਇਲਾਵਾ ਹਵੇਲਾ ਸਿੰਘ ਸੀ। ਦੇਣ ਚੰਗਾ ਹੈ। ਇਸ ਤੋਂ ਬਾਅਦ ਇੱਕ ਸੀ ਕਰਤਾਰ ਸਿੰਘ। ਅੱਛਾ। ਕਰਤਾਰ ਸਿੰਘ ਸੀ। ਇੱਕ ਹੋਰ ਨਾਂ ਉਹ ਮੈਨੂੰ ਜ਼ਿਹਨ 'ਚ ਨਹੀਂ ਆਉਂਦਾ ਪਿਆ। ਬੜਾ ਭਾਈਚਾਰਾ ਸੀ ਸਾਡਾ, ਉਹਨੂੰ ਪਰ ਜ਼ਿਹਨ 'ਚ ਨਹੀਂ ਆ ਰਿਹਾ। ਉਹਨਾਂ ਭਾਈਚਾਰਾ, ਇਹਨਾਂ ਨਾਲ ਵੀ ਸਾਡਾ ਬੜਾ ਭਾਈਚਾਰਾ ਸੀ। ਇਹਨਾਂ ਨਾਲ ਮੇਰੀ ਅੰਮਾ ਦੀ ਤੇ ਇਹ ਉਹ ਜਿਹੜੀ ਹਵੇਲਾ ਸਿੰਘ ਦੀ ਵੀ ਸੀ, ਦੋਵੇਂ ਭੈਣਾਂ ਬਣੀਆਂ ਸੀ। ਅੱਛਾ ਜੀ। ਹਾਂਜੀ, ਹਵੇਲਾ ਸਿੰਘ ਦੀ ਬੀਵੀ ਜਿਹੜੀ ਬੀਵੀ ਤੇ ਤੁਹਾਡੀ ਅੰਮੀ? ਹਾਂਜੀ। ਅੱਛਾ ਅੱਛਾ, ਸਹੇਲੀਆਂ ਸੀ, ਭੈਣਾਂ ਤਰ੍ਹਾਂ ਬਣੀਆਂ? ਭੈਣਾਂ ਬਣੀਆਂ ਸਨ। ਗੋਪਾਲ ਸਿੰਘ ਆਇਆ ਸੀ ਇੱਥੇ ਇੱਕ ਵਾਰੀ। ਅੱਛਾ। ਤੇ ਉਹਨੇ ਆਉਂਦਿਆਂ ਸਭ ਤੋਂ ਪਹਿਲਾਂ ਆਖਿਆ ਕਿ ਇੱਥੇ ਭੈਣ ਜੀਵਾ ਸਿੰਘ ਮੇਰੀ ਵਾਲਦਾ ਦਾ ਨਾਂ ਜੀਵਾ ਸੀ। ਅੱਛਾ। ਤੇ ਉਹਨੇ ਆਖਿਆ ਉਹ ਜਿਉਂਦੀ ਹੈ ਕਿ ਮਰ ਗਈ? ਉਹਨੇ ਆਖਿਆ ਜੀ ਜਿਉਂਦੀ ਹੈ। ਉਹ ਫਿਰ ਮੇਰੇ ਅੰਮਾ ਵਡੇਰੀ ਹੋਈ ਸੀ ਬਹੁਤੀ, ਉਹਨੂੰ ਫਿਰ ਚੁੱਕ ਕੇ ਉੱਥੇ ਬਹਿ ਕੇ ਤੇ ਉਹਨਾਂ ਉਹ ਗੱਲਾਂ ਪਤਾ ਕਹਿੰਦਾ ਉਹਨੇ ਆਪਣੀ ਬੀਵੀ ਦਾ ਸਲਾਮ ਦਿੱਤਾ ਸੀ ਕਿ ਬਈ ਤੇਰੀ ਭੈਣ ਨੂੰ ਸਲਾਮ ਦਿੰਦੀ ਸੀ ਕਿ ਬਈ ਉਹਨੂੰ ਸਲਾਮ ਦੇ ਦੇ। ਗੋਪਾਲ ਸਿੰਘ ਆਇਆ ਸੀ ਇੱਥੇ। 76 ਤੋਂ ਬਾਅਦ 47 ਤੋਂ ਬਾਅਦ ਕਿਤੇ ਆਇਆ ਹੁਣ? 47 ਤੋਂ ਬਾਅਦ ਉਹਨੇ ਹੋ ਗਏ ਮੇਰੇ ਕੋਲ 8-10 ਸਾਲ ਹੋ ਗਏ ਨੇ। ਉਦੋਂ ਕਿਤੇ ਆਇਆ ਸੀ? ਉਦੋਂ ਆਇਆ ਸੀ। ਅੱਛਾ। ਉਸ ਵਾਲਦਾ ਸਾਡੀ ਜਿਉਂਦੀ ਸੀ। ਹਜੇ ਤੱਕ ਉਹਨੇ ਯਾਦ ਸਾਰਾ ਰੱਖਿਆ? ਤੇ ਉਹਨੇ ਵੀ ਹਾਂਜੀ ਜਿਹੜੀ ਉਧਰ ਗਈ ਹੈ ਤੁਹਾਡੀ ਵਾਲਦਾ ਦੀ ਸਹੇਲੀ, ਹਾਂਜੀ, ਉਹਨੇ ਵੀ ਯਾਦ ਰੱਖਿਆ ਸਾਰਾ? ਬਿਲਕੁਲ ਉਹਨੇ ਯਾਦ ਰੱਖਿਆ ਕਿ ਜਾ ਕੇ ਚੱਲਣਾ? ਆਉਂਦੇ ਸਾਰ ਬੈਠਾ, ਉਹਨੇ ਪਾਣੀ ਨਹੀਂ ਪੀਤਾ। ਉਹਨੇ ਆਖਿਆ ਮੇਰੇ ਇੱਥੇ ਸਾਡੀ ਭੈਣ ਹੁੰਦੀ ਸੀ, ਭੈਣ ਜੀਵਾਂ ਮਹਿਰਾਂ ਦੀ, ਮਹਿਰਾਂ ਦੀ ਮੇਰੀ ਬੀਵੀ ਦੀ ਭੈਣ ਬਣੀ ਸੀ ਤੇ ਉਹ ਹੈ ਨਹੀਂ ਕਿ ਮਾਰੀਆਂ। ਉਹਨੇ ਕਿਹਾ ਉਹ ਫਿਰ ਮੇਰਾ ਵੱਡਾ ਭਾਈ ਸੀ, ਗੁਲਾਮ ਅਹਿਮਦ ਉਹਦਾ ਨਾਂ ਸੀ। ਅੱਛਾ ਅੱਛਾ। ਉਹ ਫਿਰ ਚੁੱਕ ਕੇ ਲੈ ਕੇ ਗਿਆ ਸੀ ਤੇ ਉੱਥੇ ਜਾ ਕੇ ਬਹਿ ਕੇ ਗੱਲਾਂ ਪਤਾ ਕਰਦੇ ਰਹੇ। ਅੱਛਾ ਅੱਛਾ, ਸਹੀ ਹੈ। ਤੇ ਚਾਚਾ ਜੀ, ਇੱਥੇ ਸਾਰਨਾ ਜਿਹੜੇ ਨੇ ਅੱਛੇ ਘਰ ਪੱਕੇ ਸਿੱਖਾਂ ਦੇ ਵੀ ਸਨ? ਪਹਿਲਾਂ ਸਿੱਖਾਂ ਦੇ ਘਰ ਪੱਕੇ ਸਨ, ਮੁਸਲਮਾਨਾਂ ਦੇ ਕਿਸੇ ਦਾ ਘਰ ਮੱਥਾ ਆਇਆ ਸੀ ਪੱਕਾ, ਬਾਕੀ ਸਾਰੇ ਕੱਚੇ ਸਨ। ਸਾਰੇ ਕੱਚੇ ਸਨ? ਕੁਝ ਸਿੱਖਾਂ ਦੇ ਵੀ ਕੱਚੇ ਹੋਣਗੇ ਮਾੜੇ? ਹਾਂ, ਸਿੱਖਾਂ ਦੇ ਵੀ ਕੱਚੇ ਆ ਸਨ। ਹਾਂ ਹਾਂ ਹਾਂ, ਸਹੀ ਹੈ। ਤੇ ਇਹਨਾਂ ਦਾ ਕੋਈ ਬਾਹਰ ਭੋਏ ਜ਼ਮੀਨ ਕਿੱਥੇ ਕਰਕੇ ਸੀ ਸਿੱਖਾਂ ਦੀ? ਸਿੱਖਾਂ ਦੀ ਜ਼ਮੀਨ ਹੈ ਵੇ ਜਿਹੜਾ ਮਹਿੰਗਾ ਸਿੰਘ ਹੈ ਤਾਂ ਜ਼ਮੀਨ ਹੈ ਵੇ ਹਿੰਦੂਆਂ ਵਾਲਾ ਖੂਹ ਮਸ਼ਹੂਰ ਹੈ। ਇੱਥੋਂ ਸਾਹਮਣੇ ਇੱਥੇ ਖੂਹ ਹੈ ਸਕੂਲ ਤੋਂ ਪਰਲੀ ਸਾਈਡ ਤੇ ਕਹਿ ਰਹੇ ਹੋ? ਚੋਖਾ ਦੂਰ ਹੈ ਉਹ ਮੀਆਂ ਸਿੰਘ ਦੇ ਨਾਲ। ਅੱਛਾ, ਮੀਆਂ ਸਿੰਘ ਦੇ ਨਾਲ। ਇਹ ਚੌਕ ਦੇ ਨਾਲ ਜਿਹੜਾ ਨਾ। ਪਿੰਡ ਤੋਂ ਕਿਹੜੀ ਸਾਈਡ ਹੈ ਚਾਚਾ? ਕਿਹੜੀ ਸਾਈਡ ਪਿੰਡ ਤੋਂ? ਇਹ ਮਸ਼ਰਕ। ਮਸ਼ਰਕ ਸਾਈਡ? ਅੱਛਾ ਹਾਂਜੀ, ਮਸ਼ਰਕ ਸਾਈਡ। ਅੱਛਾ ਅੱਛਾ, ਹਾਂਜੀ, ਚੜ੍ਹਦੇ ਪਾਸੇ। ਹਵੇਲੇ ਸਿੰਘ ਕਿਹਦਾ ਸੀ ਉਹ? ਮਹਿੰਗਾ ਸਿੰਘ ਦਾ। ਮਹਿੰਗਾ ਸਿੰਘ ਦਾ? ਹਾਂਜੀ। ਅੱਛਾ ਅੱਛਾ, ਬੜਾ ਜਵਾਨ ਸੀ ਮਹਿੰਗਾ ਸਿੰਘ। ਅੱਛਾ ਜੀ। ਹਾਂਜੀ। ਉਦੋਂ ਚਾਚਾ ਜੀ ਦੱਸਦੇ ਸਾਰੇ ਆਪਣੇ ਮੁਸਲਮਾਨਾਂ ਦੇ ਵਡੇਰੇ, ਸਿੱਖਾਂ ਦੇ ਜਵਾਨ ਹੀ ਬੜੇ ਹੁੰਦੇ? ਬੜੇ ਜਵਾਨ ਸਨ, ਬੜੇ ਜਵਾਨ ਸਨ ਬਾਕੀ। ਹਾਂ। ਇੱਕ ਇਹ ਸਾਡਾ ਖੂਹ ਵਗਦਾ ਸੀ ਪਿਆ ਤੇ ਦਾਤੀ ਜੁੱਤੀ ਸੀ ਅਸਾਂ। ਅੱਛਾ। ਖੂਹ ਤੇ? ਹਾਂ ਹਾਂ। ਤੇ ਉਹ ਕੁਦਰਤੀ ਪਤਾ ਨਹੀਂ ਕੀ ਗੱਲ ਬਣੀ ਵਾ, ਇਹ ਪੈਰ ਤਿਲਕਿਆ ਤਾਂ ਖੂਹ ਦੇ ਵਿੱਚ ਜਾਵੇ। ਦਾਚੀ ਵਿੱਚ ਡਿੱਗ ਪਈ ਖੂਹ? ਵਿੱਚ ਖੂਹ ਤੇ ਦਾਚੀ ਆ। ਆਹ ਬਸ ਕੁਸਲੇ ਪਸੋਂ ਹੋਇਆ ਤੇ ਵਿੱਚ? ਹਾਂਜੀ। ਅੱਛਾ। ਵਿੱਚ ਜਾ ਪਈ ਤਾਂ ਫਿਰ ਮਹਿੰਗਾ ਸਿੰਘ ਸਾਰੇ ਫਿਰ ਭੱਜ ਕੇ ਆਏ। ਮਹਿੰਗਾ ਸਿੰਘ ਅਲੀ ਇਹਨਾਂ ਸਾਰਾ ਮੇਰਾ ਭਾਈ ਵੀ ਜਵਾਨ ਸੀ ਵੱਡਾ, ਮਹਿੰਗੇ ਸਿੰਘ ਦਾ ਹਾਨੀ ਸੀ। ਇਹਦੇ ਨਾਲ ਸ਼ਾਹ ਰਾਜਾ ਸੀ ਇੱਕ, ਇੱਧਰ ਸ਼ਾਹ। ਇਹ ਵੀ ਇਹ ਸਾਰੇ ਪੈਰ ਲੱਗ ਜਾਣੇ ਫਿਰ ਵਿੱਚੋਂ ਖੂਹ ਚੋਂ ਕੱਢੀ ਸੀ ਦਾਚੀ ਜਿੰਦਾ, ਬਿਲਕੁਲ ਸਹੀ ਸਲਾਮਤ। ਜਿਵੇਂ ਆਪਣੇ ਹੁੰਦੇ ਨੇ? ਹਾਂਜੀ, ਆਪਣੇ ਬਿਲਕੁਲ ਜਿਵੇਂ ਅਸੀਂ ਹੁਣ ਰਹਿ ਰਹੇ ਸਿੱਖਾਂ ਦੇ ਉਸ ਦੌਰ ਵਿੱਚ ਵੀ ਸਿੱਖ ਵੀ ਮੁਸਲਮਾਨ ਵੀ ਸਾਰੇ ਇਸੇ ਤਰ੍ਹਾਂ ਇਕੱਠੇ ਰਹਿੰਦੇ। ਭਾਈਚਾਰਾ ਸਹੀ ਸੀ? ਭਾਈਚਾਰਾ ਸਹੀ ਸੀ, ਵਰਤਾਓ ਸਹੀ ਸੀ। ਤੇ ਉਹ ਕਾਹਦੇ ਨਾਲ ਗੱਡੀ ਬਾਹਰ ਖਿੱਚ ਕੇ? ਕੋਈ ਵਿੱਚ ਰੱਸੇ ਰੁੱਸੇ ਪਾ ਕੇ? ਅੱਛਾ, ਇੰਜ ਬੰਦੇ ਉਹਦਾ ਖਿੱਚੇ, ਉਦੋਂ ਕਿਹੜੇ ਟਰਾਲੀ ਟਰੈਕਟਰ ਸਨ ਜਿਹੜੇ? ਹਾਂਜੀ, ਰੱਸੇ ਰੁੱਸੇ ਪਾ ਕੇ ਥੱਲੇ ਲੱਕੜਾਂ ਲੁਕੜਾਂ ਬੰਨ ਕੇ ਰੱਸਿਆਂ ਨਾਲ ਤੋਂ ਖਿੱਚ ਕੇ ਬਚ ਗਈ? ਹਾਂ, ਬਚ ਗਈ। ਮੈਂ ਪਾਣੀ ਪੂਣੀ ਨੂੰ ਹੈ ਨਹੀਂ, ਹਾਂ, ਡੁੱਬੀ ਨਹੀਂ ਸੀ। ਅੱਛਾ ਅੱਛਾ। ਹੋਰ ਚਾਚਾ ਜੀ ਖੂਹ ਲਾਗੇ ਮਸ਼ਹੂਰ ਹੋਣ ਜਿਹੜੇ ਸਿੱਖਾਂ ਦੇ? ਇਹ ਵੇਖੋ ਆਪਣੇ ਮੁਸਲਮਾਨਾਂ ਦੇ ਦੱਸੋ, ਸਿੱਖਾਂ ਦੇ ਜਿਹੜੇ ਮਸ਼ਹੂਰ ਆਲੇ ਵਾਲੇ ਹੋਣ। ਮਤਲਬ ਕਿ ਸਿੱਖਾਂ ਦਾ ਸੀ ਹਿੰਦੂਆਂ ਵਾਲਾ ਖੂਹ। ਹਾਂਜੀ। ਉਦੋਂ ਉਹਨਾਂ ਸੀ ਰੋਹੀ ਵਾਲਾ ਖੂਹ। ਬਾਕੀ ਜਿਹੜੇ ਸਨ ਨਾ ਮਹਿੰਗਾ ਸਿੰਘ ਤੋਂ ਇਲਾਵਾ ਦੂਜੇ ਉਹਨੇ ਜ਼ਮੀਨ ਖਿਲਰੀ ਪੁਲਰੀ ਸੀ। ਅੱਛਾ ਅੱਛਾ। ਕਿਧਰੋਂ ਲੈ ਲਈ, ਕੋਈ ਗਹਿਣੇ ਲੈ ਲਈ, ਕੋਈ ਪੈਰ ਲੈ ਲਈ, ਕੋਈ ਕਿਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਉਹਨਾਂ ਦੀ ਖਿਲਰੀ ਪੁਲਰੀ ਜ਼ਮੀਨ ਸੀ। ਮਹਿੰਗਾ ਸਿੰਘ ਦਾ ਪੱਕਾ ਖੂਹ ਹੋਤੇ ਉਹ ਸੀ। ਅੱਛਾ ਅੱਛਾ। ਹਾਂ, ਮਹਿੰਗਾ ਸਿੰਘ ਗਾੜੀ ਕੇ ਸੀ। ਉਹਨਾਂ ਦਾ ਇੱਕ ਉਹ ਸੀ ਤੇ ਇੱਕ ਦਲੀਪ ਸਿੰਘ ਸੀ। ਦਲੀਪ ਸਿੰਘ ਸੀ ਉਹਦਾ ਨਾਂ, ਮਾਨ ਸਿੰਘ ਦੇ ਵੱਡੇ ਭਾਈ ਦਾ। ਤੇ ਮਹਿੰਗਾ ਸਿੰਘ ਦਾ ਖੂਹ ਜਿਹੜਾ ਇਹ ਰੋਡ ਤੋਂ ਇਸ ਸਾਈਡ ਤੇ ਸੀ ਤੇ ਉਹ ਦਲੀਪ ਸਿੰਘ ਦਾ ਰੋਡ ਤੋਂ ਮਸ਼ਰਾਮਾ ਵਾਲੇ ਸ਼ਮਾਲ ਵਾਲੇ ਪਾਸੇ ਸੀ ਤੇ ਮਹਿੰਗਾ ਸਿੰਘ ਦਾ ਜਨੂਬ ਵਾਲੇ ਪਾਸੇ। ਹਾਂਜੀ ਹਾਂਜੀ ਹਾਂ, ਸਹੀ। ਹਾਂਜੀ। ਆਪਣੇ ਸਕੂਲ
ਤੁਸੀਂ ਜਾਂਦੇ ਹੁੰਦੇ ਹੋ? ਹਾਂਜੀ ਸਕੂਲ ਪੜ੍ਹਦੇ ਅੱਜ ਤੁਸੀਂ ਦੱਸਿਆ ਨਾ 4 ਤੱਕ ਸਕੂਲ ਸੀ। ਹਾਂਜੀ ਸਿੱਖਾਂ ਦੇ ਬੱਚੇ ਵੀ ਪੜ੍ਹਦੇ ਆ? ਸਿੱਖਾਂ ਦੇ ਬੱਚੇ ਪੜ੍ਹਦੇ ਸੀ ਅੱਛਾ, ਵਿੱਚ ਉਹ ਆਪਣੇ ਯਾਰ ਵੇਲੇ ਦੱਸੋ ਹਾਂ ਜਿਹੜੇ ਤੁਹਾਡੇ ਨਾਲ ਸਾਰੇ ਇਕੱਠੇ ਪੜ੍ਹਦੇ। ਵਰਿਆਮ ਸੀ ਸਾਡੇ ਵਰਿਆਮ ਸਿੰਘ? ਵਰਿਆਮ ਸਿੰਘ, ਅੱਛਾ। ਵਰਿਆਮ ਸਿੰਘ ਸੀ, ਹਾਂ। ਕਰਤਾਰ ਸਿੰਘ ਸੀ, ਨਾ ਭੁੱਲ ਗਿਆ ਨਾ ਹੁਣ ਮੈਂ ਹਾਂਜੀ। ਬੜਾ ਤੇ ਜੇ 77ਵਾਂ ਸਾਲ ਲੱਗਾ ਏ ਇਥੋਂ ਉਹਨਾਂ ਨੂੰ ਗਿਆਨ। ਹਾਂਜੀ ਹਾਂ ਬਿਲਕੁਲ 77 ਜਦੋਂ ਜਿਹੜਾ ਨਾ 77ਵਾਂ ਸਾਲ 77 76 ਸਾਲ ਦੇ ਹੋ ਗਏ ਨਾ। ਹਾਂਜੀ ਹਾਂ ਤੇ 76 ਸਾਲ ਤੁਸੀਂ ਲਾਓ ਇੰਨੀ ਦੇਰ ਦੀ, ਤੁਸੀਂ ਹਜੇ ਵੀ ਯਾਰ ਵੇਲੇ ਤੁਹਾਡੇ ਨਾਲ ਜਿੰਨਾ ਤੁਸੀਂ ਖੇਲੇ ਇਕੱਠੇ ਰਲ ਕੇ ਰਹੇ ਹਜੇ ਤੱਕ ਨਾ ਯਾਦ ਨੇ, ਹਜੇ ਤੱਕ ਯਾਦ ਨੇ। ਪਿਆਰ ਮੁਹੱਬਤ ਹੈ ਸੀ ਯਾਦ। ਹਾਂਜੀ ਪਿਆਰ ਮੁਹੱਬਤ ਹੈ ਤਾਂ ਹਾਂਜੀ ਸਹੀ ਹੈ। ਤੇ ਚਾਚਾ ਜੀ ਸਕੂਲੇ ਜਿਹੜਾ ਪੜਾਉਂਦਾ ਸੀ ਮਾਸਟਰ ਕਿਹੜਾ ਸੀ, ਮੁਸਲਮਾਨ ਸੀ ਕਿ ਨਹੀਂ? ਉਹ ਹਿੰਦੂ ਸੀ, ਸਾਧੂ ਦਾ, ਸਾਧੂ ਘਰਾਏ ਦਾ। ਸਾਧੂ। ਅੱਛਾ ਅੱਛਾ ਅੱਛਾ। ਉੱਥੋਂ ਦੇ ਚੂਨੀ ਲਾਲ ਉਹਦਾ ਨਾਮ ਸੀ, ਮਾਸਟਰ ਦਾ ਨਾਮ ਯਾਦ ਹੈ? ਹਾਂ ਚੂਨੀ ਲਾਲ ਨਾਮ, ਚੁੰਨੀ ਲਾਲ ਸੀ ਉਹਦਾ ਨਾਮ। ਅੱਛਾ ਅੱਛਾ। ਉੱਥੋਂ ਪੜਾਉਣ ਆਉਂਦਾ ਸੀ? ਇੱਥੋਂ ਪੜ੍ਹਾਇਆ। ਅੱਛਾ ਜੀ, ਉਦੋਂ ਕਾਹਦੇ ਤੇ ਆਉਂਦਾ ਸੀ? ਉਹ ਪੈਦਲ ਆਉਂਦਾ ਸੀ? ਨਹੀਂ ਸਾਈਕਲ ਤੇ ਆਉਂਦਾ। ਅੱਛਾ ਸਾਈਕਲ ਤੇ। ਅਸੀਂ ਉਹਦੇ ਰਾਹ ਦੇ ਵਿੱਚ ਰੇਤ ਸੀ ਤੇ ਮਾਰਦਾ ਬੜਾ ਸੀ, ਪੜਾਉਂਦਾ ਹੀ ਬੜਾ ਸੀ, ਚੰਗਾ ਪੜਾਉਂਦਾ ਸੀ। ਹਾਂ ਹਾਂ। ਪੜਾਈ ਉਹਦੀ ਜਦੋਂ ਬੰਦੇ ਉਤਰਾਈਏ ਮਾਰੀ ਤਾਂ ਹੁੰਦੀ। ਹਾਂਜੀ ਹਾਂਜੀ ਬਿਲਕੁਲ। ਤੇ ਅਸੀਂ ਜਾਂ ਪਿਆਰ ਦੀ ਆਂਦੇ ਬਣਾਈ ਤੇ ਜਾਂ ਮਾਰ ਦੀ। ਹਾਂਜੀ ਅਸੀਂ ਉਹਦੇ ਰਾਹ ਦੇ ਵਿੱਚ ਜਾ ਕੇ ਤੇ ਸਕੂਲਾਂ ਕਿਕਰਾਂ ਦੀਆਂ ਸਕੂਲਾਂ ਲੈ ਕੇ ਨਾ ਤੋਰੇ ਦੀ ਦੱਬ ਛੱਡ ਕੇ ਇਹਦਾ ਸਾਈਕਲ ਲੱਗਿਆ ਤੇ ਪੈਂਚਰ ਹੋ ਜਾਏਗਾ ਤੇ ਆਵੇ ਤਾਂ ਨਾ ਬਾਬਾ ਜੀ ਸਕੂਲੇ ਸਹੀ ਹੈ। ਹਾਂਜੀ ਇੱਥੇ ਵਾਪਸ ਚੱਲ ਜਾਏ। ਹਾਂਜੀ ਕਾਰ ਸੀ ਨਾ ਕੋਈ ਬੱਸ ਸੀ ਨਾ ਕੋਈ ਮੋਟਰ, ਵੇਖੀ ਕੋਈ ਨਹੀਂ ਸੀ। ਅੱਛਾ ਜੀ ਪੜ੍ਹਦੇ ਕਿੱਥੇ? ਕਮਰੇ ਹੁੰਦੇ ਹਨ ਜਿੱਥੇ ਪੜ੍ਹਦੇ ਹੋ ਜਿਵੇਂ ਹੁਣ? ਨਹੀਂ ਹਾਂ। ਇੱਕ ਕਮਰਾ ਸੀ ਛੋਟਾ ਜਿਹਾ ਪਿੱਛੇ ਤੇ ਅੱਗੇ ਬਰਾਮਦਾ ਸੀ ਵੱਡਾ ਸਾਰਾ, ਉਹਦੇ ਪੈਰ ਦੇ ਵਿੱਚ 2 ਅੰਬਾਂ ਦੇ ਬੂਟੇ ਸਨ। ਅੱਛਾ। ਉਹ ਸੇਨ ਦੇ ਵਿੱਚ ਉਹਨਾਂ ਥੱਲੇ ਉੱਥੇ ਬੈਠ ਪੜਦੇ ਹੁੰਦੇ ਸਨ। ਲਾਮ ਦੇ ਜਿਹੜੇ ਪਿੰਡ ਨਾਲ ਨੇ ਉੱਥੋਂ ਦੇ ਬੱਚੇ ਵੀ ਫਿਰ ਇੱਥੇ ਆਉਂਦੇ ਹਾਂ ਇੱਥੇ ਆਉਂਦੇ ਸਨ ਬੱਚੇ, ਆਉਂਦੇ ਸਨ ਇੱਥੇ ਸਨ, ਹੋਰ ਨੇੜੇ ਸਕੂਲ ਕੋਈ ਨਹੀਂ ਸੀ। ਹਾਂਜੀ। ਚਾਚਾ ਜੀ ਉਦੋਂ ਤੁਹਾਡੇ ਦੌਰ ਦੇ ਅੰਦਰ ਜਿਹੜੇ 4 ਤੱਕ ਸਕੂਲ ਸੀ, ਮੇਰੇ ਦੇਣ ਦੇ ਮੁਤਾਬਕ ਹੁਣ ਦੇ 8 ਤੋਂ ਵੀ ਵੱਧ ਨੇ। ਜਿਨ੍ਹਾਂ ਨੇ ਤੁਸੀਂ ਉਦੋਂ 2 ਪੜ੍ਹੀਆਂ ਨਾ, ਉਹ 5-7 ਜਿਹੜੀਆਂ ਪੜ੍ਹੀਆਂ ਉਹ ਤੋਂ ਵੱਧ ਨੇ। ਹਾਂਜੀ ਹਾਂਜੀ ਇਹ ਬਾਕੀ ਠੀਕ ਹੈ, ਇਹ ਗੱਲ ਹੈ। ਤੁਹਾਡੀ ਪੜ੍ਹਾਈ ਉਦੋਂ ਤੇ ਹੁਣ ਦਾ ਬੜਾ ਫਰਕ ਹੈ। ਹੁਣ ਤਾਂ ਬਹਿ ਬੂ ਕੇ ਗੱਪਾਂ ਮਾਰਦੇ ਮਾਸਟਰ ਜੀ ਉਹ ਗਏ ਮੋਬਾਈਲ ਨਾਲ ਲੱਗੇ। ਗੱਲ ਹੀ ਕੋਈ ਨਹੀਂ। ਹਾਂਜੀ। ਤੇ ਚਾਚਾ ਜੀ ਆਪਣੇ ਜਿਹੜੇ ਪਿੰਡ ਦੇ ਆਪਣੇ ਮੁਸਲਮਾਨ ਵਡੇਰੇ ਹੋ ਗਏ, ਤੁਹਾਡੇ ਅੱਬੇ ਦਾਦੇ ਚਾਚੇ ਤਾਏ, ਤੇ ਜਿਹੜੇ ਸਿੱਖਾਂ ਦੇ ਵਡੇਰੇ, ਇਹਨਾਂ ਵਿੱਚ ਕੋਈ ਭਲਵਾਨ ਹੈ ਸੀ ਕੋਈ ਆਂਦੇ ਰੱਸੇ ਖਿੱਚਦੇ ਹਨ ਜਾਂ ਕੁਸ਼ਤੀਆਂ ਕਰਦੇ ਹਨ, ਉਹਨਾਂ ਨੇ ਕੋਈ ਵਜ਼ਨ ਰੱਖਿਆ ਹੁੰਦਾ ਜਿਹੜੇ ਚੁੱਕਦੇ ਸਨ, ਕਿਵੇਂ ਦੀ ਗੱਲ? ਜਿਹੜਾ ਮੰਗਾ ਸੀਨਾ ਬਾਮਨ। ਹਾਂਜੀ। ਕੀ ਹੁਣ ਮੈਂ ਨਾਂ ਲਿਆ ਉਹਦਾ, ਮੈਨੂੰ ਯਾਦ ਨਹੀਂ ਰਿਹਾ। ਫਿਰ ਮੰਗਾ ਸਿੰਘ? ਨਹੀਂ ਬਾਮਨ ਜਿਹੜਾ ਮੰਗਾ ਸਿੰਘ, ਇਹ ਸਾਰੀਆਂ ਟੀਮਾਂ ਬਣੀਆਂ ਹੁੰਦੀਆਂ ਸਨ ਪਿੰਡ ਦੀਆਂ। ਅੱਛਾ। ਐਡਾ ਮੋਟਾ ਰੱਸਾ ਹੁੰਦਾ ਸੀ ਤੇ ਰੱਸਾ ਖੇਡਦੇ ਹੁੰਦੇ ਸਨ। ਰੱਸਾ ਖੇਚੀ ਕਰਦੇ ਹਾਂ ਜੀ ਉਦੋਂ ਕਿ ਪਿੰਡ ਦੀ ਪੱਤੀ ਦੇ ਹਿਸਾਬ ਨਾਲ। ਅੱਛਾ ਅੱਛਾ। ਇਸ ਪੱਤੀ ਦੇ ਇਸ ਪਾਸੇ ਤੇ ਉਹ ਪੱਤੀ ਦੇ ਆਪਸ ਵਿੱਚ ਮੁਕਾਬਲਾ ਕੀਤਾ ਹੁੰਦਾ ਸੀ। ਕਬੱਡੀ ਯਾਨੀ ਪੱਤੀ ਦੇ ਇਕੱਠੇ ਹੁੰਦੇ ਹਨ, ਭਾਵੇਂ ਮੁਸਲਮਾਨ ਭਾਵੇਂ ਸਿੱਖ ਭਾਵੇਂ ਸਾਈ, ਇੱਕ ਪੱਤੀ ਵਾਲੇ ਉਧਰ ਇੱਕ ਪੱਤੀ ਉਧਰ ਖਿੱਚ। ਹਾਂਜੀ ਹਾਂਜੀ। ਅੱਛਾ ਅੱਛਾ। ਰੱਸਾ ਖੇਡਦੇ ਰਹੇ ਨੇ, ਬੰਦੇ ਚੁੱਕਦੇ ਰਹੇ ਨੇ, ਨੱਠ ਸੁਹਾਗਾ, ਕਬੱਡੀ ਖੇਡਦੇ ਰਹੇ ਨੇ, ਬੜੇ ਮਸ਼ਹੂਰ ਰਹੇ। ਅੱਛਾ ਜੀ ਉਦੋਂ ਕਬੱਡੀ ਖੇਡੀ ਸੀ? ਜਿਹਨੂੰ ਹੁਣ ਨਹੀਂ ਹੈ ਕਬੱਡੀ, ਦਾਰੇ ਵਾਲੀ ਜਿਹਨੂੰ ਕਹਿੰਦੇ ਜਾਂ ਨਹੀਂ ਉਦੋਂ ਚੰਡਾ ਨਹੀਂ ਸੀ ਕਬੱਡੀ, ਉਹਦੇ ਵਿੱਚ ਜੰਡਾਲੀ ਹੁੰਦੀ ਸੀ? ਚੰਡਾਲੀ ਹੁੰਦੀ ਸੀ। ਅੱਛਾ ਅੱਛਾ। ਹੁਸੈਨ ਪਹਿਲਵਾਨ ਕਸ਼ਮੀਰੀ ਸੀ, ਇਹ ਸਾਡੇ ਪਿੰਡ ਦਾ ਬੜਾ ਮਸ਼ਹੂਰ ਸੀ। ਅੱਛਾ ਅੱਛਾ। ਮੁਸਲਮਾਨ? ਬੜੀ ਮੁਸਲਮਾਨ ਸੀ, ਬੜਾ ਗਰੀਬ ਆਦਮੀ ਸੀ ਤੇ ਅੱਲਾ ਨੇ ਤਾਕਤ ਹੀ ਬੜੀ ਦੇ ਦਿੱਤੀ। ਜਵਾਨ ਚੰਗਾ ਸੀ ਤਾਕਤ? ਚੰਗਾ ਜਵਾਨ ਸੀ ਤੇ ਬੜਾ ਮਸ਼ਹੂਰ ਰਿਹਾ ਕਬੱਡੀ ਦੇ ਵਿੱਚ। ਹਾਂ ਹਾਂ। ਬੜੀਆਂ ਉਹਨੂੰ ਨਾਫਰਾ ਹੋ ਗਈਆਂ ਉਹਨੂੰ ਕਿ ਤੂੰ ਸਾਡੇ ਕੋਲ ਇੱਥੇ ਆ ਜਾ ਤੇ ਕਬੱਡੀ ਸਾਨੂੰ ਖਾ ਕੇ ਲਿਆ ਕਰ, ਕਬੱਡੀ ਖਾ ਕੇ ਲਿਆ ਕਰ। ਹਾਂ ਹਾਂ ਹਾਂ। ਉਹ ਆਖਣ ਲੱਗਾ ਮੈਂ ਆਪਣੇ ਘਰ ਹੀ ਚੰਗਾ। ਇਹ ਸੁਹਾਗੇ ਜਿਹੜੇ ਚੁੱਕਦੇ ਸੋ, ਮੈਂ ਵੀ ਆਪਣੇ ਵੱਡਿਆਂ ਕੋਲ ਦਾਦੇ ਕੋਲੋਂ ਆਪਣੇ ਅੱਬੇ ਕੋਲ ਸੁਣਨਾ ਨਾ, ਛੋੜਿਆ ਮੈਨੂੰ ਬੜਾ ਸ਼ੌਕ ਸੀ, ਲਾਗੇ ਬਹਿ ਜਾਣਾ ਗੱਲਾਂ ਸੁਣਨੀਆਂ। ਇਹ ਚਾਚਾ ਜੀ ਆਪਣਾ ਰੱਖਿਆ ਸੀ ਜਾਂ ਕੋਈ ਐਸੀ ਜਗ੍ਹਾ ਬਣਾਈ ਸੀ ਤੇ ਸਾਰੇ ਮੁੰਡੇ ਚੱਲ ਜਾਂਦੇ ਹਨ ਚੁੱਕਦੇ ਹਾਂ? ਮਤਲਬ ਕਿ ਬੜੇ ਵੱਡੇ ਸੁਹਾਗੇ ਹੁੰਦੇ ਸਨ। ਨਹੀਂ ਮਤਲਬ ਖਾੜਾ ਬਣਾ ਆਪਣੀ ਜਗ੍ਹਾ, ਆਪਣੇ ਡੇਰਿਆਂ ਦੇ ਬਾਹਰ, ਆਪਣੇ ਖੂਹਾਂ ਦੇ, ਆਪਣੇ ਜਿਹਦਾ ਵੱਡਾ ਭਾਰਾ ਸੁਹਾਗਾ ਉਹਨੇ ਕਿ ਵੀ ਅੱਜ ਮੇਰੇ ਦੇ ਸੁਹਾਗਾ ਚੁੱਕਣੇ ਚੁੱਕ ਲਓ, ਆਜੋ ਆਣ ਕੇ ਚੁੱਕੋ ਜਾਂਦੇ। ਹਾਂਜੀ। ਅੱਛਾ ਅੱਛਾ ਅੱਛਾ। ਤੇ ਉਹ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ, ਸਾਰੇ ਜਾਂਦੇ ਸੀ? ਸਾਰੇ ਜਾਂਦੇ ਸਨ, ਸਾਰੇ ਵੇਖਦੇ ਸਨ ਜਾਈ ਫਾਇਦਾ ਸੁਹਾਗਾ ਚੁੱਕਿਆ, ਜਾਈ ਫਾਇਦਾ ਸੁਹਾਗਾ ਚੁੱਕਿਆ। ਹਾਂਜੀ। ਉਦੋਂ ਸ਼ੌਕ ਮਤਲਬ ਕਿ ਉਦੋਂ ਸ਼ੌਕ ਹੀ ਜ਼ਿਆਦਾ ਸਨ, ਦੁੱਧ ਵੀ ਪੀਣਾ, ਸਭ ਕੁਝ ਅੜੀ ਉੜੀ ਮੱਝਾਂ ਚੋ ਕੇ ਦੁੱਧ ਪੀਂਦੇ ਰਹਿਣ ਕਿ ਮੈਂ ਭਲਵਾਨ ਬਣਨਾ ਜੀ, ਮੈਂ ਭਲਵਾਨ ਬਣਨਾ, ਤੇ ਮੈਂ ਇਹ ਸਾਫ ਸੀ। ਤੇ ਨਾਲੇ ਚਾਚਾ ਜੀ ਹੁਣ ਅਸੀਂ ਜੋ ਅਸੀਂ ਹੁਣ ਮੈਨੇ ਪਏ ਹੁਣ ਹਰ ਸ਼ੈ ਨੂੰ ਖਾਦ ਉਤੇ ਸਪਰੇਵਾਂ, ਉਸ ਖਾਦ ਕੋਈ ਨਹੀਂ ਸੀ, ਉਦੋਂ ਚੱਕਰ ਕੋਈ ਨਹੀਂ ਸੀ, ਕੋਈ ਖਾਦ ਨਹੀਂ ਸੀ। ਤੇ ਕੀ ਪਾਉਂਦੇ ਉਹਨਾਂ ਨੂੰ? ਮੱਲਣ ਰੂੜੀਆਂ ਪਾਉਂਦੇ, ਅੱਬਲ ਮੱਝਾਂ ਹੀ ਬੰਨ ਛੱਡਦੇ ਹੋਣੇ ਬਾਹਰ ਨੂੰ? ਮੱਝਾਂ ਵੀ ਬੰਨਦੇ ਸਾਂ ਤੇ ਰੂੜੀਆਂ ਵੀ ਪਾਉਂਦੇ ਸੀ। ਰੂੜੀਆਂ ਪਾਉਂਦੇ। ਅਮੂਮਨ ਕੋਈ ਝਗੜਾ ਮਗੜਾ ਹੋਣਾ ਮਾੜਾ ਮੜ ਰੂੜੀ ਦੀ ਵਜ੍ਹਾ ਤੋਂ ਹੁੰਦਾ ਸੀ ਕਿ ਐਸਾ ਪਾਈਏ ਤੇ ਤੁਸੀਂ ਨਹੀਂ ਪਾਣੀ ਅਗਲੇ ਸਾਲ ਤੁਸੀਂ ਪਾ ਲਿਆ ਜਾਂ ਅਸੀਂ ਇਸ ਸਾਲ ਪਾਣੀ। ਅੱਛਾ ਅੱਛਾ, ਵੀ ਅਸੀਂ ਆਪਣੀ ਜ਼ਮੀਨ 'ਚ ਪਾ ਲਈਏ। ਹਾਂਜੀ ਹਾਂਜੀ। ਅਗਲੀ ਸ਼ਾਮ ਆਈ ਤੇ ਤੁਸੀਂ ਪਾ ਲਿਆ ਹਾਂਜੀ ਜਮਾਈ। ਅੱਛਾ ਅੱਛਾ ਅੱਛਾ। ਝਗੜਾ ਹੀ ਇਸ ਦਾ ਹੁੰਦਾ ਸੀ, ਹੋਰ ਕੋਈ ਨਹੀਂ ਸੀ। ਹਾਂ ਹਾਂ ਹਾਂ।
ਚਾਚਾ ਜੀ ਇੰਨੇ ਜਿਹੜੇ ਜਵਾਨ ਸਨ ਹਾਂਜੀ ਆਪਣੇ ਮੁਸਲਮਾਨ ਵੀ ਤੇ ਵੀ ਕੀ ਉਹ ਕਿਵੇਂ ਦੀ ਖਰਾਕਾ ਖੂਗਾ ਕੀ ਹਾਂਗੇ ਇੰਨੇ ਜਵਾਨ ਇੰਨੇ ਨੇ ਔਕਾਤਾਂ ਦੇ ਬੜੇ ਹਾਂ 6-7 ਫੁੱਟ ਦੇ ਮੇਰੀ 85 ਸਾਲ ਉਮਰ ਹੋ ਗਈ। ਹਾਂਜੀ 85 ਸਾਲ ਜਨਵਰੀ ਨੂੰ ਚੜ ਗਿਆ ਨਾ 6 ਜਨਵਰੀ ਨੂੰ ਮੇਰੀ 85 ਸਾਲ ਉਮਰ ਪੂਰੀ ਹੋ ਜਾਣੀ ਹੈ 6 ਜਨਵਰੀ ਤੇ ਇਹ ਤੁਸੀਂ 10-11 ਸਾਲ ਦੇ ਹੋ ਦੋ ਹਾਂਜੀ ਹਾਂ ਤੇ ਅਸੀਂ ਰੋਟੀ ਮਤਲਬ ਕਿ ਬਾਜਰਾ ਵੀ ਖਾਦਾ ਜਵਾਰ ਵੀ ਖਾਦੀ ਹੈ ਸਭ ਆਟਾ ਹੁੰਦਾ ਸੀ ਇਹਦਾ ਹਾਂਜੀ ਹਾਂਜੀ ਬਾਜਰਾ ਪੀ ਕੇ ਆਟਾ ਬਣਾ ਕੇ ਜਵਾਰ ਪੀ ਕੇ ਆਟਾ ਬਣਾ ਕੇ ਖਾਂਦੇ ਰਹੇ ਹਾਂ ਅੱਛਾ ਅੱਛਾ ਬੜੀਆਂ ਮਤਲਬ ਕਿ ਦੇਸੀ ਚੀਜ਼ਾਂ ਹੁੰਦੀਆਂ ਸਨ ਹਾਂਜੀ ਮੂਲੀਆਂ ਗੋਂਗਲੂ ਹਰ ਚੀਜ਼ ਬੜੀ ਵਾਧੂ ਹੁੰਦੀ ਹਾਂਜੀ ਹਾਂਜੀ ਆਮ ਖਾਂਦੇ ਰਹੇ ਉਦੋਂ ਇਹ ਖਾਦਾ ਕੋਈ ਨਹੀਂ ਸਨ ਆਮ ਸਭ ਆਮ ਬੀਜੀਆਂ ਹੁੰਦੀਆਂ ਸਨ ਕਮਾਦ ਆਮ ਸਾਨੂੰ ਕਮਾਦ ਲੱਭਦਾ ਕੋਈ ਲੱਗੇ ਲੱਗੇ ਗੰਨੇ ਬੜੇ ਗੰਨੇ ਵੀ ਗੰਨੇ ਚੁਗਦੇ ਕੱਪੀਆਂ ਤੋਂ ਆਏ ਵੇਲਣੇ ਲੱਗੇ ਹੋਣੇ ਵੇਲੇ ਐਸਾ ਮਾਹੌਲ ਹੈਗਾ ਹੈ ਦੇਸੀ ਬੜਾ ਬਿਹਤਰੀਨ ਮਾਹੌਲ ਸੀ ਹੁਣ ਤੇ ਹੈ ਕੋਈ ਗੰਨਾ ਨਾ ਕੋਈ ਸ਼ਾਹੀ ਕੋਈ ਨਹੀਂ ਕੋਈ ਕਿਸੇ ਦੇ ਨੇੜੇ ਨਹੀਂ ਜਾਂਦਾ ਕੋਈ ਹਾਂਜੀ ਹਾਂਜੀ ਹੁਣ ਤੇ ਕੋਈ ਲੰਘਦਾ ਹੋਇਆ ਤਾਂ ਬਾਜ ਨਹੀਂ ਮਾਰਦਾ ਆ ਜਾ ਪੀ ਜਾ ਕੋਈ ਨਾ ਜੀ ਸਵਾਲ ਨਹੀਂ ਪਤਾ ਗੋਲ ਲੈ ਲਾ ਉਹਦੇ ਆਂਦੇ ਦੱਸ ਦੇਣਾ ਬਡੇਰੇ ਅਸੀਂ ਵਾਜਾ ਮਾਰਦੇ ਹੁੰਦੇ ਗੁਰਾਂ ਭਾਵੇਂ ਪਰੋਣੇ ਕੋਈ ਹੋਣਾ ਲਿਓ ਜੀ ਪੀਰਾ ਸਾਡੀ ਜ਼ਮੀਨ ਨਹੀਂ ਸੀ ਤੇ ਸਿੱਟੀਆਂ ਚੋਂ ਖੁਆ ਦਵਾਈ ਕਰਦੇ ਰਹੇ ਹਾਂ ਅੱਛਾ ਅੱਛਾ ਵੇਲਣਾ ਬੱਗਾ ਹੋਣੇ ਸਾਡੇ ਕੋਲ ਦੌਣੇ ਕੀ ਲੱਗੀ ਰਹਿੰਦੀ ਸੀ ਕੋਈ ਰੌਣ ਲੈਣ ਟੁੱਟ ਗਿਆ ਕੋਈ ਗੁੜ ਖਾਣ ਟੁੱਟ ਗਿਆ ਕੋਈ ਕੁਝ ਕਰਨ ਟੁੱਟ ਗਿਆ ਜਾਂ ਜੀ ਗੁਲਾਮ ਮਹਿਰ ਦਾ ਕਾ ਵੇਲਣਾ ਵਕਤ ਮੈਂ ਉੱਥੇ ਜਾਣਾ ਰੋ ਪੀਣੀ ਹੈ ਰੋ ਲਿਆਉਣੀ ਹੈ ਖੀਰ ਪਕਾਵਾਂਗੇ ਸਲਾਨ ਕਰਾਂਗੇ ਐ ਬੱਗਾ ਸੀ ਉਸੇ ਨੇ ਕਮਾਦ ਆਮ ਹੁੰਦੇ ਸਨ ਹਾਂਜੀ ਹਾਂਜੀ ਡੇਰਿਆਂ ਜਾਂਦੇ ਆ ਉਹ ਹਰ ਇੱਕ ਨੇ ਫਲ ਵਾਲੀ ਚੀਜ਼ ਲਾਈ ਹੋਣੀ ਆ ਮਤਲਬ ਅਮਰੂਦ ਤੇ ਆਮਾਂ ਦੇ ਲਾਏ ਹੁੰਦੇ ਮਾਲਟੇ ਅਮਰੂਦ ਅੰਬ ਯਾਨੀ ਇਹੋ ਜਿਹਾ ਸ਼ਾਮ ਹੁੰਦੀ ਸਨ ਬੇਰੀਆਂ ਸਨ ਹਾਂਜੀ ਹਾਂਜੀ ਸੋ ਬੇਰੀਆਂ ਕਾਠੀਆਂ ਬੇਰੀਆਂ ਬੜੇ ਬੜੇ ਬੇਰ ਬੜੇ ਸਾਡੇ ਅੱਲਾ ਦੇ ਪਾਸੇ ਪਿੰਡ ਲੋ ਆਮ ਬੇਰੀਆਂ ਹੁੰਦੀਆਂ ਸਨ ਉਹ ਪਹਿਲਾਂ ਸਾਡੇ ਤੋਂ ਅੱਜ ਬਹੁਤ ਵਿਖੀਆਂ ਨੇ ਪਰ ਸਾਡੇ ਤੋਂ ਇਹਨੂੰ ਜ਼ਿਆਦਾ ਪਹਿਲਾਂ ਦੱਸਦੇ ਨੇ ਕਿ ਤੋੜਨੇ ਦੇ ਹਿਸਾਬ ਨਾਲ ਪੀ ਲਿਆ ਬੇਰ ਲਿਆ ਕੇ ਸਿਖਾਉਂਦੇ ਸਨ ਹਾਂਜੀ ਹਾਂਜੀ ਐਸਾ ਸੀ ਹਾਂਜੀ ਹੁਣ ਤਾਂ ਬਸ ਅਸੀਂ ਆਪ ਚੁੱਕ ਕੇ ਲਿਆ ਕੇ ਸਿਖਾਉਂਦੇ ਰਹੇ ਹਾਂ ਸਹੀ ਹੈ ਚਨੇ ਬੜੇ ਹੁੰਦੇ ਸਨ ਚਨੇ ਬੜੇ ਹੋਣੇ ਕਣਕ ਤੇ ਚਨੇ ਅਗਰ ਕਣਕ ਚਨੇ ਲਾ ਕੇ ਵੇਚੋ ਜਿਹੜੀ ਚੀਜ਼ ਹੋਤਾ ਜੀ ਉਹ ਸੀ ਹਾਂਜੀ ਸਾਰਾ ਕੁਝ ਮਿਕਸ ਕਰਕੇ ਭੇਜੋ ਜਿਹੜੀ ਸ਼ਾਕ ਕੋ ਹਾਂ ਬਿਲਕੁਲ ਜਿਹੜੀ ਹੋ ਗਈ ਤੇ ਉਹ ਫਿਰ ਹੁੰਦਾ ਸੀ ਜਿਵੇਂ ਚਨੇ ਪਹਿਲਾਂ ਤਿਆਰ ਹੁੰਦੇ ਸਨ ਵਿੱਚੋਂ ਚਨੇ ਪੂਰੇ ਬਾਅਦ ਹੀ ਕਣਕ ਵੱਢ ਲੈਂਦੇ ਸੀ ਹਾਂਜੀ ਹਾਂਜੀ ਚਾਚਾ ਜੀ ਜਿਹੜੇ ਇੱਥੇ ਤੁਸੀਂ ਦੱਸਿਆ ਹਿੰਦੂ ਬਾਹਮਣਾਂ ਦੇ ਘਰ ਕਦੋਂ ਆਉਂਦੇ ਹਾਂਜੀ ਤੇ ਉਹਨਾਂ ਦਾ ਨਾਂ ਕੀ ਜੱਗਾ ਬਾਮਣ ਮੈਨੂੰ ਯਾਦ ਆ ਗਿਆ ਕਿ ਜੱਗਾ ਬਾਮਣ ਜੱਗਾ ਬਾਹਮਣ ਹਾਂ ਜੱਗਾ ਬਾਮਣ ਸੀ ਅੱਛਾ ਤੇ ਉਹਨਾਂ ਦਾ ਕੀ ਨਾਂ ਹੋਰ ਇੱਕ ਦੱਸਿਆ ਤੁਸੀਂ ਇੱਕ ਜੱਗਾ ਬਾਹਮਣ ਹੋਰ ਕਿਹੜੇ ਹਨ ਹਿੰਦੂ ਸਿੱਖ ਦੇ ਜਿਹੜੇ ਰਹਿੰਦੇ ਆ ਔਰ ਹਿੰਦੂ ਤੇ ਆਪਣੇ ਬਾਹਮਣ ਸਨ ਜਿਹੜੇ ਉਹਨਾਂ ਨਾਂ ਕੀ ਸੀ ਬਾਮਣ ਦਾ ਘਰ ਇੱਕੋ ਹੀ ਸੀ ਉਹਦਾ ਨਾਂ ਜੱਗਾ ਸੀ ਜੱਗਾ ਜਵਾਨ ਸੀ ਅੱਛਾ ਅੱਛਾ ਜੱਗਾ ਸੀ ਉਹਦਾ ਨਾਂ ਉਹ ਇੱਕੋ ਹੀ ਘਰ ਸੀ ਬਾਮਣਾ ਦਾ ਅੱਛਾ ਅੱਛਾ ਬਾਕੀ ਕੋਈ ਸਿੱਖ ਦਾ ਸਨ ਕੋਈ ਅਰਦਾਸ ਘਰ ਸਿੱਖਾਂ ਦੇ ਸਨ ਨਹੀਂ ਹਿੰਦੂ ਖੱਤਰੀ ਕੋਈ ਨਹੀਂ ਸਨ ਹਿੰਦੂ ਖੱਤਰੀ ਸਨ ਚੂਨੀ ਲਾਲ ਅੱਛਾ ਇੱਕ ਚੂਨੀ ਲਾਲ ਹੈ ਐਸੇ ਤੇ ਸੀਗੇ ਚੂਨੀ ਲਾਲ ਮਸ਼ਹੂਰ ਹੈ ਬੜਾ ਚੂਨੀ ਲਾਲ ਤੇ ਇੱਕ ਚੂਨੀ ਲਾਲ ਮਰਵਾਇਆ ਆਂਦੇ ਸਨ ਉਹ ਲੰਗਾ ਸੀ ਤੋਂ ਲੰਗਾ ਸੀ ਅੱਛਾ ਅੱਛਾ ਦੋਵਾਂ ਦੇ ਨਾਂ ਚੁੰਨੀ ਸਨ ਹਾਂ ਦੋਵੇਂ ਇੱਕ ਚੂਨੀ ਲਾਲ ਮਰਵਾਇਆ ਸੀ ਇਹ ਚੂਨੀ ਲਾਲ ਸੀ ਇੱਕ ਚੁੰਨੀ ਲਾਲ ਮਰਵਾਇਆ ਲੰਗਾ ਜਿਹਨੂੰ ਕਹਿੰਦੇ ਜਿਹਨੂੰ ਲੰਗਾ ਸੀ ਉਹ ਮਰਵਾਇਆ ਸੀ ਅੱਛਾ ਅੱਛਾ ਲੰਗੇ ਕੀ ਮਤਲਬ ਉਹਦੀ ਲੱਤ ਤੋਂ ਲੰਗਾ ਹੀ ਆਉਂਦਾ ਲੱਤੋਂ ਕੋਈ ਪਤਾ ਨਹੀਂ ਪੋਲ ਗਿਆ ਜਾਂ ਕਿਸੇ ਨੂੰ ਕਿ ਲੱਕ ਟੁੱਟੀ ਸੀ ਜਾਂ ਕੀ ਗੱਲ ਉਹ ਲਗਾ ਕੇ ਟੁੱਟਦਾ ਸੀ ਅੱਛਾ ਤੁਸੀਂ ਅੱਗੇ ਦੱਸਿਆ ਸੁਨਿਆਰੇ ਕੋਈ ਸੁਨਿਆਰੇ ਦੀ ਦੁਕਾਨਾਂ ਸਨ ਉਹਨਾਂ ਦੀ ਹਾਂਜੀ ਹਿੰਦੂਆਂ ਦੀ ਜਾਂ ਸਿੱਖਾਂ ਦੀਆਂ ਭਲਾ ਇਹ ਸਿੱਖ ਸਨ ਸਿੱਖਾਂ ਦੀਆਂ ਹਾਂ ਸਿੱਖਾਂ ਦੀਆਂ ਸੁਨਿਆਰੇ ਸੋਨੇ ਦੀ ਦੁਕਾਨਾਂ ਹੈ ਹਾਂਜੀ ਆਪਣੇ ਪਿੰਡ 'ਚ ਹਾਂਜੀ ਕਿੱਥੇ ਬਣਾਈਆਂ ਮੀਆਂ ਸਿੰਘ ਨਹੀਂ ਸਾਡੇ ਪਿੰਡ 'ਚ ਅੱਛਾ ਪਿੰਡ 'ਚ ਬਣਾਈਆਂ ਕਿੱਥੇ ਕਰ ਗਿਆ ਤਕਰੀਬਨ ਇਸ ਬਾਜ਼ਾਰ 'ਚ ਹਾਂਜੀ ਇਹ ਵਿਚਲੇ ਬਾਜ਼ਾਰ 'ਚ ਨੇ ਜਿੱਥੇ ਨਹੀਂ ਸੀ ਤੁਹਾਨੂੰ ਆਖਿਆ ਗਿਆ ਮਕਾਨ ਗੋਪਾਲ ਸਿੰਘ ਦਾ ਇਹ ਪਹਿਲਾਂ ਬਣਾਇਆ ਸਾਰਾ ਪਹਿਲਾਂ ਉਹ ਚੀਜ਼ ਆਰਤੀ ਸਾਰੀ ਉਦੋਂ ਅੱਗੇ ਜਾਏ ਤੇ ਅੱਗੇ ਦੋ ਤਿੰਨ ਦੁਕਾਨਾਂ ਹੁੰਦੀਆਂ ਅੱਛਾ ਅੱਛਾ ਇੱਥੇ ਪੁਰਾਣੇ ਘਰ ਹਜੇ ਹੈ ਨੇ ਕਿਸੇ ਦੇ ਕੋਈ ਨਿਸ਼ਾਨੀ ਖਲੋਤੀ ਸਰਦਾਰਾਂ ਦੇ ਸਿੱਖਾਂ ਦੇ ਘਰ ਸਿੱਖਾਂ ਦੇ ਘਰ ਜਿਹੜੇ ਅਸਲ ਮੈਂ ਤੁਹਾਨੂੰ ਉਦੋਂ ਫਾਤੇ ਸਨ ਬਾਕੀ ਤੇ ਲੋਕਾਂ ਟਾਹ ਕੇ ਬਣਾ ਰਹੇ ਸਾਡੇ ਨਾਲ ਦੇ ਨੇ ਟਾਹ ਕੇ ਬਣਾ ਲਿਆ ਨਿਆਰੇ ਵਾਲੇ ਘਰ ਜਿਹੜੇ ਅੱਛਾ ਅੱਛਾ ਤੇ ਜਿਹੜਾ ਘਰ ਖਲੋਤਾ ਉਹ ਕਿਹਦਾ ਇਹ ਮੰਗਾ ਸਿੰਘ ਦਾ ਉਹ ਜਿਹਦੇ ਦਰਵਾਜ਼ੇ ਨੂੰ ਤੁਸੀਂ ਦੱਸਿਆ ਵੀ ਹਮਲਾ ਹੋਇਆ ਤੋਂ ਅੰਦਰ ਵੜ ਕੇ ਤੋਂ ਬਾਹਰੋਂ ਕੁਹਾੜੀਆਂ ਲਾਂਭਦੇ ਆਏ ਉਹ ਸੀ ਉਹਦਾ ਗੋਪਾਲ ਸਿੰਘ ਦਾ ਉਹ ਗੋਪਾਲ ਸਿੰਘ ਦਾ ਉਹ ਗੋਪਾਲ ਸਿੰਘ ਦਾ ਸੀ ਮੰਗੇ ਸਿੰਘ ਦਾ ਸਾਡੇ ਮਗਰ ਗੋਪਾਲ ਸਿੰਘ ਦਾ ਉਹ ਅੱਗੇ ਲਗਾ ਅੱਛਾ ਅੱਛਾ ਤੇ ਗੋਪਾਲ ਸਿੰਘ ਕੇ ਵੀ ਨਹੀਂ ਸ਼ਾਇਦ ਕੋਈ ਰਹੀ ਉਹ ਵੀ ਖਤਮ ਹੋਇਆ ਘਰ ਕਿ ਹੈ ਨਹੀਂ ਗੋਪਾਲ ਸਿੰਘ ਦਾ ਵੇਖਿਆ ਤੇ ਬਸ ਸੋਰੀ ਜਿੱਥੇ ਕੁਹਾੜੀਆਂ ਖਾਈਆਂ ਉਹ ਗੋਪਾਲ ਸਿੰਘ ਦਾ ਅੱਛਾ ਅੱਛਾ ਤੇ ਜਿਹੜਾ ਮੰਗੇ ਸਿੰਘ ਦਾ ਤੁਸੀਂ ਦੱਸਦੇ ਹੋ ਇਹ ਮੰਗੇ ਸਿੰਘ ਦਾ ਇਹ ਪਿੱਛੇ ਅੰਦਰ ਉਹ ਦੂਰ ਹੈ ਘਰ ਵਿੱਚ ਗਲੀ ਅੰਦਰ ਹਾਂਜੀ ਹਾਂਜੀ ਉਹ ਕੋਈ ਨਹੀਂ ਬਚਿਆ ਕੋਈ ਸ਼ਾਇਦ ਉਹਦੀ ਹਾਂਜੀ ਉਹਦੀ ਕੋਈ ਪੁਰਾਣੀ ਹੈ ਯਾਦ ਆ ਕਿ ਖਤਮ ਹੋ ਨਹੀਂ ਉਹ ਵਿਕ ਕੇ ਦੋ ਤਰ੍ਹਾਂ ਸੀ ਵਿਕਿਆ ਹੁਣ ਲੋਕਾਂ ਢਾਹ ਦੂ ਕੇ ਦੂਜੇ ਦੁਬਾਰਾ ਬਣਾ ਲਿਆ ਅੱਛਾ ਤੇ ਜਿਹੜੇ ਆਪਣੇ ਆਏ ਸਨ ਹਿੰਦੂ ਇਹਨਾਂ ਕੋ ਮੰਦਿਰ ਕੋ ਨਹੀਂ ਸੀ ਬਣਾਇਆ ਆਪਣਾ
ਹਿੰਦੂਆਂ ਦਾ ਮੰਦਰ ਨਹੀਂ ਸੀ, ਹਿੰਦੂਆਂ ਦਾ ਸਿੱਖਾਂ ਦਾ ਇਕੱਠੇ ਮੰਦਰ ਅੱਛਾ ਇੱਕੋ ਹੀ ਜਗ੍ਹਾ ਤੇ। ਅੱਛਾ 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 ਤੇ ਮਾਤਾ ਰਾਣੀ ਵਗੈਰਾ ਜਿਹੜੀ ਹੁੰਦੀ ਇਹਨਾਂ ਦੀ ਉਹ ਜਿਹੜੀ ਮਾਤਾ ਰਾਣੀ ਜਿਹੜੀ ਸੀ ਇਸ ਸਕੂਲ ਤੋਂ ਕੋਈ 4 ਕਿਲੇ ਚੜ੍ਹਦੇ ਪਾਸੇ ਸੀ ਮਾਤਾ ਰਾਣੀ ਹੈ ਸੀ ਹੈ ਸੀ ਆ। ਤੇ ਜਿਹੜੇ ਚਾਚਾ ਜਿਵੇਂ ਆਪਣੇ ਮੁਸਲਮਾਨ ਫੌਤ ਹੋ ਜਾਂਦੇ ਆ ਹਾਂ। ਅਸੀਂ ਦਫਨਾ ਦਿੰਦੇ ਆ ਹਾਂ। ਸਿੱਖ ਜਿਹੜੇ ਆਪਣੇ ਉਹ ਮੁਰਦਿਆਂ ਨੂੰ ਜਿਹੜੇ ਉਹ ਸ਼ਮਸ਼ਾਨ ਉਹ ਘਾਟ ਨਾਲ ਨੇ ਹੁਣ ਜਿੱਥੇ ਕੁੜੀਆਂ ਦਾ ਸਕੂਲ ਨਹੀਂ ਪਿਆ ਇੱਥੇ ਸੀ ਬੱਚੀਆਂ ਦਾ, ਇਹਦੇ ਇਸ ਸਾਈਡ ਦੇ ਉੱਤੇ ਨਾਲ ਹੀ ਮੜੀਆਂ ਸਨ, ਹਾਂ ਹਾਂ ਬੜੀ ਹੁੰਦੀ ਉੱਥੇ ਸਾੜਦੇ ਸਨ। ਅੱਛਾ ਅੱਛਾ ਅੱਛਾ। ਆਪਣੀ ਰਸਮ ਕਰਦੇ ਆ ਉੱਥੇ ਪੂਰੀ। ਹਾਂਜੀ ਹਾਂਜੀ ਉੱਥੇ ਸਾੜਦੇ ਪੂਰੀ ਕਰ ਵੇਖੇ ਨੇ ਸਾੜਦੇ ਵੇਖੇ ਨੇ। ਜਦੋਂ ਛੋਟੇ ਬੱਚੇ ਹੁੰਦੇ ਹੈ ਭਾਈ ਫਲਾਣਾ ਮਰ ਕੇ ਲਾਏ ਨੇ ਦਾ ਸਾੜਨਾ, ਉੱਥੇ ਜਾਣਾ ਲੱਕੜਾਂ ਨੂੰ ਜੋੜ ਕੇ ਤੇ ਨਾਲ ਇਹਨਾਂ ਕੋਈ ਪਤਾ ਨਹੀਂ ਕੀ ਪੜ੍ਹਦੇ ਸਨ। ਹਾਂ ਹਾਂ। ਅੱਛਾ ਚਾਚਾ ਜੀ ਤੁਸੀਂ ਇੱਕ ਦੱਸਦੇ ਪਏ ਹੋ ਕਿ ਉਹ ਇੱਥੇ ਸੀ ਗੁਰਦੁਆਰਾ ਉੱਥੇ ਵੰਡਦੇ ਹੁੰਦੇ ਆ ਸਾਨੂੰ ਥੋੜਾ ਉੱਥੇ ਮੁਸਲਮਾਨ ਬੱਚੇ ਤੁਸੀਂ ਵੀ ਜਾਂਦੇ ਹੋ ਕਿ ਨਹੀਂ? ਸਾਰੇ ਬੱਚੇ ਸਭ ਖਾਂਦੇ ਸਨ, ਸਾਰੇ ਸਾਰੇ। ਅੱਛਾ ਅੱਛਾ ਬੜਾ ਖਾਦਾ ਹਲਵਾ ਪੂਰੀ ਐਸਾ ਸਿੱਖਿਆ। ਅੱਛਾ ਜੀ ਹਾਂਜੀ ਅੱਛਾ ਅੱਛਾ ਆਪਣੇ ਯਾਨੀ ਉਹ ਨਾ ਉਹ ਕਰਦੇ ਹਾਂ ਕਿ ਨਾ ਮਤਲਬ ਉਸ ਵਕਤ ਇਹ ਹੁਣ ਜਿਹੜੀ ਗੱਲ ਬਣੀ ਹੈ ਉਸ ਵਕਤ ਇਹ ਗੱਲ ਉੱਕਾ ਕੋਈ ਨਹੀਂ ਸੀ। ਹਾਂ ਹਾਂ ਤੇ ਬਸ ਅਸੀਂ ਖਾਂਦੇ ਉਹ ਵੜਦੇ ਸਨ, ਅਸੀਂ ਲੈ ਕੇ ਪੂਰੀਆਂ ਖਾਂਦੇ ਸਨ, ਪੂਰੀ ਹਲਵਾ ਲੈ ਕੇ ਖਾਂਦੇ ਸਨ, ਸਾਡੇ ਤੋਂ ਆਦੇ ਤੋਂ ਵੜਦੇ ਸਨ। ਹਾਂ ਹਾਂ ਸਹੀ ਸਹੀ। ਤੇ ਉਦੋਂ ਜਿਵੇਂ ਸਾਡੇ ਤਿਉਹਾਰ ਆਉਂਦੇ ਨੇ ਆਪਣੇ ਮੁਸਲਮਾਨਾਂ ਦੇ, ਸਾਡੇ ਜਿਹੜੇ ਇਸਲਾਮੀ ਨੇ, ਹਾਂਜੀ ਈਦ ਹੋ ਗਈ ਹਾਂਜੀ ਵੱਡੀ ਛੋਟੀ, ਆਹੋ ਦੀਵਾਲੀ ਵੀ ਮਨਾਉਂਦੇ ਸਨ। ਅੱਛਾ ਦੀਵਾਲੀ ਮਨਾਉਂਦੇ, ਹੋਲੀ ਵੀ, ਹਾਂਜੀ ਦੀਵਾਲੀ ਮਨਾਉਂਦੇ ਸਨ, ਸਾਰੇ ਮਨਾਉਂਦੇ। ਟਿੱਬੇ ਜਿਵੇਂ ਬਾਲ ਕੋ ਧਰਦੇ ਸਨ ਆਪਣੇ ਕੋਠਿਆਂ ਦੇ ਉੱਤੇ। ਯਾਨੀ ਮੁਸਲਮਾਨਾਂ ਨੂੰ ਨਹੀਂ ਰੋਕਦੇ ਤੇ ਨਹੀਂ ਸਨ ਨਹੀਂ ਇਹ ਕੰਮ ਤੋਂ, ਨਾ ਉਹ ਮੁਸਲਮਾਨ ਤੇ ਨਹੀਂ ਰੋਕਦੇ ਨਾ, ਉਹ ਮੁਸਲਮਾਨਾਂ ਨੂੰ ਰੋਕਦੇ ਤੇ ਨਾ ਮੁਸਲਮਾਨਾਂ ਨੂੰ ਰੋਕਦੇ। ਮਤਲਬ ਕਿ ਇੱਕ ਬਰਾਦਰੀ ਦੇ ਤੌਰ ਤੇ ਸਰੀਂਦਾ ਤੇ ਭਾਈਆਂ ਭਰਾਵਾਂ ਰਹਿੰਦੇ ਸੀ। ਵਾਹ ਜੀ। ਕੋਈ ਇਹ ਨਹੀਂ ਸੀ ਕਿ ਹਿੰਦੂ ਹੈ ਤੇ ਐਸੇ ਖੇਤਿਆਂ ਫਲਾਣੇ। ਹਾਲੀ ਹਿੰਦੂਆਂ ਦੇ ਘਰ ਜਾਂਦੇ ਸਨ, ਉਹ ਜਿਸਲੇ ਉਹ ਅੰਨ ਸਨ ਸਾਡਾ ਚੌਂਤਰਾ ਇਹਦੇ ਵਿੱਚ ਚੜਦਾ, ਚੌਂਤਰੇ ਮੁਸਲਮਾਨਾਂ ਦੇ ਸਨਾ ਚੜਿਆ। ਹਾਂ ਇਹਦੇ ਨਾਲ ਹਾਂਜੀ। ਅੱਛਾ ਸਾਨੂੰ ਹੁਣ ਥੋੜਾ ਕੁ ਦੱਸੋ ਸਾਡੇ ਵੇਖਣ ਵਾਲਿਆਂ ਨੂੰ ਜਿਹੜੇ ਮੁਸਲਮਾਨ ਸਿੱਖ ਹਾਂਜੀ ਈਸਾਈ ਹੋਰ ਜਿੰਨੇ ਚਲੋ ਮਜ਼ਹਬ ਦੇ ਇੱਥੇ ਲੋਕੀ ਰਹਿੰਦੇ ਆ, ਤੁਹਾਡਾ ਜਿਹੜਾ ਮੁਸਲਮਾਨਾਂ ਤੇ ਸਿੱਖਾਂ ਦਾ ਆਪਸ ਵਿੱਚ ਵਰਤੋਂ ਭਾਜੀ ਕਿਵੇਂ ਦਾ ਸੀ? ਰਹਿਣ ਜੰਜਾਂ ਦੇ ਆਣਾ ਜਾਣਾ ਐਵੇਂ ਦੀ ਚੀਜ਼ਾਂ ਹੈ ਸਨ ਵਰਤੋਂ ਭਾਜੀ? ਵਰਤੋਂ ਭਾਜੀ ਜਿੰਜਾ ਤੇ ਸੀ ਕਿ ਜਿੰਜਾ ਤੇ ਅਸਾਂ ਵੇਖਿਆ ਨਹੀਂ ਉਸ ਵੇਲੇ ਜਿੰਜਾ, ਕਿਉਂਕਿ ਮੇਰੇ ਵੱਡੇ ਭਾਈ ਦੀ ਸ਼ਾਦੀ ਉਦੋਂ ਹੋਈ ਸੀ ਜਦੋਂ ਸਿੱਖ ਸੀ। ਅੱਛਾ ਅੱਛਾ ਮੈਨੂੰ ਪਤਾ ਉਹ ਜਦੋਂ ਸ਼ਾਦੀ ਉਹਦੀ ਹੋਈ ਹੈ ਤੇ ਜ਼ਿਹਨ ਚ ਨਹੀਂ ਕਿ ਨਾਲ ਗਿਆ ਸਨ ਜਾਂ ਨਹੀਂ ਸਨ ਗਿਆ, ਮਤਲਬ ਕਿ ਨਹੀਂ ਬੜਾ ਲੈ ਵੇ ਕਿ ਕਰਜ਼ਾ ਪੱਠਾ ਲੈਂਦੇ ਸਨ ਉਹਨਾਂ ਕੋਲ, ਸਿੱਖਾਂ ਕੋਲ, ਮਾਂ ਕੋਲ। ਅਮੀਰ ਸਨ ਸਾਡੇ ਮੁਸਲਮਾਨਾਂ ਨਾਲੋਂ ਅਮੀਰ ਸਨ ਸਿੱਖ ਹਿੰਦੂ ਜਿਹੜੇ ਸਨ ਸਾਰੇ ਅਮੀਰ ਸਨ। ਅੱਛਾ ਅੱਛਾ। ਇਹਨਾਂ ਕੋਲ ਕੋਈ ਪੈਦਾ ਉਹ ਮਤਲਬ ਕਿ ਕੋਈ ਤੇ ਸੂਤੇ ਦੇਣਾ ਤੇ ਕੋਈ ਜਾਵੇ ਤੇ ਜਾ ਅਸੀਂ ਭਾਈਆਂ ਪੇ ਤਾਂ ਵਕਤ ਕਾਢੇ ਹੋ ਜਾਂਦੀ ਕਾਢਾ ਵਿਆਹ ਕਰ ਲਓ ਸਾਨੂੰ ਬਾਅਦ ਹੀ ਦੇ ਛੜੇ ਤੇ ਵਿੱਚ ਉਹ ਵੀ ਸਨ ਜਿਹੜੇ ਸੂਤੇ ਦਿੰਦੇ ਸਨ, ਗਹਿਣੇ ਪੈ ਜ਼ਮੀਨ ਲੈਂਦੇ ਸਨ। ਸਹੀ। ਹੋਰ ਕੋਈ ਵਾਕਿਆ ਹੈ ਕੋਈ ਯਾਦ ਉਹਨਾਂ ਕੋਲ ਐਵੇਂ ਦਾ ਸਿੱਖਾਂ ਦਾ ਆਪਾਂ ਤੁਹਾਨੂੰ ਕੋਈ ਯਾਦ ਹੋਵੇ, ਸਿੱਖਾਂ ਦੇ ਮੁਸਲਮਾਨਾਂ ਦਾ ਕੋਈ ਐਵੇਂ ਦਾ? ਨਹੀਂ ਕੋਈ ਲੜਾਈ ਝਗੜਾ ਕੋਈ ਨਹੀਂ ਸੀ, ਕੋਈ ਗੱਲ ਨਹੀਂ ਸੀ, ਕੋਈ ਬਾਤ ਨਹੀਂ ਸੀ, ਉਹਦੀ ਗੱਲ ਹੀ ਕੋਈ ਨਹੀਂ ਸੀ, ਕੋਈ ਜਿਹੜਾ ਇਹੋ ਜਿਹਾ ਵਾਕਿਆ ਬਣਿਆ ਹੋਵੇ ਕੋਈ। ਆ ਭੈਣਾਂ ਭਰਾਵਾਂ ਭਾਈਆਂ ਸਾਰੇ ਇਕੱਠੇ ਰਹਿੰਦੇ ਨੇ, ਕਿਤੇ ਦੁੱਖ ਤਕਲੀਫ ਦੇ ਸਾਂਝੀ ਸਨ ਸਾਰੇ। ਜੇ ਟਾਈਮ ਉਦੋਂ ਸਹੀ ਸੀ ਜਾਂ ਹੁਣ ਤਾਂ ਸਹੀ, ਕਿਵੇਂ ਤੁਸੀਂ ਲੈਂਦੇ ਆ ਟਾਈਮ ਉਦੋਂ ਤੇ ਹੁਣ ਵਾਲੇ ਨੂੰ? ਕੋਈ ਤੇ ਕੁਦਰਤ ਕੋਈ ਗੱਲ ਹੈ, ਉਹਨੇ ਉਹਦਾ ਹੱਥ ਕੋਈ ਗੱਲ ਕਰਨੀ ਪਿਆ ਜਾਂਦੀ ਹੈ, ਕਿਉਂਕਿ ਉਹ ਟਾਈਮ ਸਹੀ ਸਨ, ਉਹ ਟਾਈਮ ਸਹੀ ਸਨ। ਕਿਸ ਤਰ੍ਹਾਂ ਕਰਕੇ ਥੋੜਾ ਮਤਲਬ ਉਹ ਕੀ ਸੀ, ਸ਼ਰਮੋ ਲਿਹਾਜ਼ ਵੱਧ ਸਾਂ ਜਾਂ? ਸ਼ਰਮਾ ਲਿਹਾਜ਼ ਵੀ ਬਹੁਤ ਜ਼ਿਆਦਾ ਸੀ, ਦੀਦ ਲਿਹਾਜ਼ ਵੀ ਬਹੁਤ ਜ਼ਿਆਦਾ ਸੀ। ਫਿਰ ਇਹ ਜਿਹੜਾ ਡਰ ਖਤਰਾ ਕੋਈ ਨਹੀਂ ਸੀ ਉਸ ਵਕਤ, ਕੋਈ ਡਰ ਖਤਰਾ ਨਹੀਂ। ਅਸੀਂ ਕੁੜੀਆਂ ਬੱਚੇ ਮੁੰਡੇ ਅਸੀਂ ਸਾਰੇ ਇਕੱਠੇ ਖੇਡਦੇ ਰਹੇ, ਕੋਈ ਇਹੋ ਜਿਹੀ ਗੱਲ ਹੀ ਨਹੀਂ ਸੀ, ਕੋਈ ਨਹੀਂ ਜਿੰਨੀ ਕੋ ਹੁਣ ਗੱਲ ਮੱਚੀ ਹੈ ਇਹਨੇ ਉਸ ਵਕਤ ਕੋਈ ਗੱਲ ਨਹੀਂ ਸੀ। ਅੱਛਾ ਅਕਸਰ ਹੀ ਅਸੀਂ ਜਿਹੜਾ ਨਾ ਬਜ਼ੁਰਗਾਂ ਨੂੰ ਜਦੋਂ ਗੱਲਬਾਤ ਕਰਨੇ ਆ, ਇੰਟਰਵਿਊ ਕਰੀਦਾ, ਪੁੱਛਦੇ ਸਵਾਲ ਜਵਾਬ, ਤੇ ਬਾਬੇ ਸਾਰੇ ਹੀ ਕਹਿੰਦੇ ਨੇ ਕਿ ਸਿੱਖ ਹਿੰਦੂ ਮੁਸਲਮਾਨ ਆਪਸ ਅਕਸਰ ਹੀ ਸਾਰੇ ਪਿੰਡਾਂ 'ਚ ਇਹੀ ਸੁਣੀਦਾ, ਕਹਿੰਦੇ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਆ। ਸੱਚੇ ਫਿਰ ਇੰਨੀ ਵੱਡ ਟੋਕ ਕਿਵੇਂ ਹੋਈ? ਇੱਧਰ ਵੀ 10-15 ਨਹੀਂ ਮੈਂ ਇੱਧਰ ਦੀ ਗੱਲ ਕਰਨਾ ਕਿ ਲਹਿੰਦੇ ਪੰਜਾਬ ਪੂਰੇ ਪਾਕਿਸਤਾਨ ਦੀ ਗੱਲ ਕਰਨਾ ਪਿਆ ਕਿ ਇੱਧਰ ਵੀ ਸਿੱਖ ਮਰੇ ਤਕਰੀਬਨ 10 ਤੋਂ 12 ਲੱਖ, 15-20 ਲੱਖ ਜਿਹੜੇ ਮਰੇ ਪਤਾ ਕਿੰਨੇ ਕੁ ਹੋਣੇ ਨੇ, ਜਿਹਨੇ ਇਸ ਤੱਕ ਤਕਰੀਬਨ ਜਿੱਥੋਂ ਤੱਕ ਤਜਰਬਾ ਹੈ 15-20 ਲੱਖ ਮੁਸਲਮਾਨ ਵੀ ਸ਼ਹੀਦ ਹੋਇਆ। ਇਹ ਕਿਵੇਂ ਹੋਇਆ, ਕੀ ਬਣਿਆ? ਇਹ ਗੱਲ ਇਹ ਸੀ ਕਿ ਜਦੋਂ ਮਹਾਜਰ ਆਏ ਨੇ ਨਾ ਉਦੋਂ, ਹਾਂਜੀ ਇੱਧਰ ਬਿਲਕੁਲ ਇਤਫਾਕ ਸਲੂਕ ਨਾਲ ਇਹਨੂੰ ਵਿਦਿਆ ਕਰ ਰਿਹਾ ਸੀ। ਅੱਛਾ ਪਹਿਲਾਂ ਤੇ ਮਤਲਬ ਕਿ ਜਾ ਕੇ ਤੇ ਜਿੱਥੇ ਇਹਨਾਂ ਦਾ ਵੜ ਹੁੰਦਾ ਸੀ, ਜਿੱਥੇ ਕੋਈ ਚਾਰ ਜੀ ਇਕੱਠੇ ਚਾਰ ਘਰ ਚੋਖੇ ਹੁੰਦੇ ਸਨ, ਉੱਥੇ ਜਾ ਕੇ ਰਹਿ ਲੈਂਦੇ ਸਨ। ਉਸ ਤੋਂ ਬਾਅਦ
ਜਦੋਂ ਮਹਾਜਰ ਉਧਰੋਂ ਆਏ ਨੇ ਸਾਡੇ ਭਾਈ, ਹਾਂ ਹਾਂ ਉਹਨਾਂ ਆ ਕੇ ਸਾਨੂੰ ਦੱਸਿਆ ਹੈ ਕਿ ਸਾਡੀ ਆ ਹਾਲਤ ਹੋਈ, ਸਾਨੂੰ ਸ਼ਹੀਦ ਕਰੀ ਜਾਂਦੇ, ਬੱਚੇ ਮਾਰੇ ਜਾਂਦੇ, ਸਾਡੇ ਬੱਚੇ ਸ਼ਹੀਦ ਤੇ ਕੁੜੀਆਂ ਗੋਲੀਆਂ ਇੰਜ ਕਰ ਰਹੇ ਮਤਲਬ ਕਿ ਇੰਨੀਆਂ ਖਬਰਾਂ ਵੀ ਖਬਰਾਂ ਵੀ ਇੰਨੀਆਂ ਨਹੀਂ ਸਾਨੂੰ ਹੁੰਦੀਆਂ। ਹਾਂਜੀ ਹਾਂਜੀ ਤੇ ਖਬਰ ਚੱਲੀ ਕਿ ਉਹਨਾਂ ਦੀ ਗੱਡੀ ਵੱਢ ਛੱਡੀ। ਅੱਛਾ ਫਿਰ ਮੁਸਲਮਾਨ ਇੱਧਰ ਵੜਨੇ ਸ਼ੁਰੂ ਕੀਤੇ ਨੇ। ਅੱਛਾ 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 ਹਾਂ ਪਹਿਲਾਂ ਨਹੀਂ ਸੀ। ਹੋ ਸਕਦਾ ਕੋਈ ਜਿਵੇਂ ਹੁਣ ਅਸੀਂ ਕਰਨੇ ਆ ਇੰਨੀ ਗੱਲ ਦੀ ਇੰਨੀ ਲੋਕੀ ਬਣਾ ਲੈਂਦੇ ਨੇ, ਹੋ ਸਕਦਾ ਵਿੱਚ ਸ਼ੋਸ਼ੇ ਛੱਡਣ ਵਾਲੇ ਹੋਣ, ਕੋਈ ਮੈਂ ਲੁਚਲ ਭੰਗੇ ਐਸਾ ਨੇ ਜਿਸ ਲਈ ਆਏ ਨੇ ਸਾਡੇ ਪਿੰਡ ਦੇ ਵੀ ਜਿਹੜੇ ਆਏ ਨੇ ਇਹਨਾਂ ਵੀ ਆ ਕੇ ਦੱਸਿਆ। ਹਾਂ ਹਾਂ ਪਰ ਉਦੋਂ ਜਦੋਂ ਇਹ ਆਏ ਨੇ ਨਾ ਹਾਂਜੀ। ਉਦੋਂ ਸਿੱਖ ਹਿੰਦੂ ਸਾਰੇ ਟੁਰ ਗਏ ਸਨ। ਤੁਹਾਡੇ ਪਿੰਡ ਵਾਲੇ ਚਲ ਗਏ ਉਦੋਂ? ਟੁਰ ਗਏ, ਇੱਥੇ ਸਾਰੇ ਮੁਸਲਮਾਨ ਹੋ ਗਏ ਸਨ ਸਾਡੇ ਪਿੰਡ ਦੇ। ਹਾਂ ਹਾਂ ਪਹਿਲਾਂ ਚਲੇ ਗਏ ਸਨ ਮਰਾਲੀ ਵਾਲੇ, ਅੱਛਾ ਜਦੋਂ ਇਹ ਸ਼ੋਰ ਸ਼ਰਾਬਾ ਪਿਆ ਹੈ ਨਾ ਹੂੰ ਇਹ ਸਾਰੇ ਇਕੱਠੇ ਹੋ ਕੇ ਮਰਾਲੀ ਵਾਲੇ ਚਲੇ ਗਏ ਨੇ। ਅੱਛਾ ਕੋਈ ਮਹੀਨਾ ਉੱਥੇ ਰਹੇ ਨੇ, ਉਸ ਤੋਂ ਬਾਅਦ ਫਿਰ ਵਾਪਸ ਆਏ ਨੇ। ਵਾਪਸ ਆ ਕੇ ਇਹ ਮੁਸਲਮਾਨ ਹੋਏ ਨੇ। ਹੂੰ ਮੁਸਲਮਾਨ ਹੋ ਕੇ ਨੇ ਜੂੜੇ ਕਟਾਏ ਨੇ, ਨਮਾਜ਼ਾਂ ਪੜ੍ਹਦੇ ਰਹੇ ਨੇ, ਕਲਮੇ ਪੜ੍ਹੇ ਨੇ, ਸਾਡੇ ਨਾਲ ਪੜ੍ਹਦੇ ਰਹੇ ਨੇ, ਅੱਛਾ ਅੱਛਾ ਸਭ ਕੁਝ ਕਰਦੇ ਰਹੇ ਨੇ। ਵੱਡਾ ਗੋਸ਼ਤ ਵੀ ਕੀਤਾ ਇਹਨਾਂ ਨੇ, ਖਾਧਾ ਇਹਨਾਂ ਇਹ ਕਿਹੜੇ ਘਰ ਨੇ? ਸਾਰਿਆਂ ਕੀਤਾ ਅੱਛਾ, ਸੀ। ਸਾਰੇ? ਹਾਂਜੀ ਅੱਛਾ ਅੱਛਾ ਸਾਰਿਆਂ ਬੈ ਕੇ ਖਾਧਾ ਸੀ। ਉਸ ਮੁਸਲਮਾਨ ਹੀ ਹੋ ਗਏ ਹਾਂਜੀ ਹਾਂਜੀ ਸਾਰੇ ਖਾਧਾ। ਤੇ ਜਿਹੜਾ ਚੂਨੀ ਲਾਲ ਸੀ ਨਾ ਹੂੰ ਇਹ ਅੰਦਰੋਂ ਨਹੀਂ ਸੀ ਮੁਸਲਮਾਨ ਹੋਇਆ, ਉੱਤੋਂ ਚੁੰਨੀ ਲਾਲ ਜਿਹੜਾ ਹਿੰਦੂ ਸੀ ਉਹਦੀ ਗੱਲ ਕਰਦੇ? ਹਿੰਦੂ ਸੀ। ਹਾਂ ਮਤਲਬ ਕਿ ਜਿਹੜੇ ਸਨ ਨਾ ਸਿੱਖ ਹੂੰ ਤਕਰੀਬਨ ਅਸੀਂ ਹੁਣ ਸਾਰੇ ਹੀ ਕਹਿੰਦੇ ਕਿ ਅੰਦਰੋਂ ਮੁਸਲਮਾਨ ਨਹੀਂ ਸਨ ਹੋਏ, ਤੇ ਉੱਤੋਂ ਵਾਲੇ ਮੁਸਲਮਾਨ ਹੋਏ ਸਨ। ਤੇ ਜਦੋਂ ਇਹ ਆਰਾਮ ਹੋ ਗਿਆ ਇੱਧਰ ਆਉਣ ਜਾਣ ਲੱਗ ਪਿਆ ਤੇ ਫੌਜੀ ਡੋਗਰਾਂ ਦੀ ਫੌਜ ਆ ਗਈ ਹਾਂਜੀ। ਹੈ ਗੱਡੀਆਂ ਲੈ ਕੇ। ਹਾਂਜੀ ਇਹਨਾਂ ਨੂੰ ਆਖਿਆ ਤੇ ਸਭ ਕੁਝ ਸਾਰਾ ਸਮਾਨ ਲੈ ਕੇ ਵਿੱਚ ਧਾਰ ਕੇ ਟੁਰ ਗਏ। ਅੱਛਾ 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 ਕੋਈ ਨੁਕਸਾਨ ਨਹੀਂ ਇਹਨਾਂ ਦਾ ਹੋਇਆ। ਸਾਡੇ ਪਿੰਡ ਚ ਹਿੰਦੂਆਂ ਦਾ ਕੋਈ ਬੰਦਾ ਨਹੀਂ ਮਰਿਆ ਇਸ ਕੰਮ ਵਿੱਚ। ਹੂੰ ਹਾਂ ਨਹੀਂ ਜਿਹੜਾ ਤੁਸੀਂ ਇੱਕ ਘਰ ਦੱਸਿਆ ਉਹਨੂੰ ਜਿਹੜਾ ਉਹ ਮਾਰੀਆਂ ਹੋ ਜਿਹੜੀਆਂ ਉਹ ਕੀ ਉਹ ਇਹ ਲਾਮ ਜਿੱਥੇ ਇੱਥੇ ਕੋਟਲੀ ਦੇ ਸਨ। ਜਦੋਂ ਚੱਲੇ ਸਨ ਥੋੜਾ ਕੋਈ ਗੱਲ ਸੁਣੋ ਕੋਟਲੀ ਦੇ ਉਹ ਗੱਲ ਬਾਰੇ ਸੁਣੋ। ਹਾਂਜੀ ਹਾਂਜੀ ਇਹ ਲੁੱਟਮਾਰ ਕਰਨ ਵਾਸਤੇ ਆਏ ਸਨ। ਲਾਮ ਦੇ ਪਿੰਡਾਂ ਦੇ ਪਏ? ਇਹ ਲਾਮ ਦੇ ਪਿੰਡਾਂ ਦੇ ਆਏ ਸਨ। ਕਿਹੜੇ ਘਰ ਨੂੰ? ਇਹ ਗੋਪਾਲ ਸਿੰਘ ਦੇ। ਅੱਛਾ ਅੱਛਾ ਹਾਂਜੀ ਉਹ ਕੁਹਾੜੀਆਂ ਤੋਂ ਫੜੀਆਂ ਨਹੀਂ ਰੋਜ਼ ਗਿਆ ਕੁਹਾੜੀਆਂ ਵੱਜੀਆਂ ਨੇ ਹਾਂਜੀ ਹਾਂਜੀ ਕਿ ਇਹ ਇਹਨੇ ਮੈਂ ਕੋਲ ਹੀ ਰੇਤ ਵਾਲੇ ਦੇ ਸਨ। ਉਹ ਆਏ ਸਨ। ਅੱਛਾ 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 ਕੁਸਾਈ ਮਾਰਿਆ ਟੋਲਾ ਰਲਿਆ ਸੀ। ਹਾਂਜੀ ਲੁੱਚੇ ਲਫੰਗੇ ਵੇਖੋ ਚਾਚਾ ਜੀ ਲਫੰਗੇ ਰਲੇ ਸਨ, ਲੁੱਟਮਾਰ ਕਰਦੇ ਹਾਂਜੀ ਹਰ ਮਸਜਿਦ ਦੇ ਤੇ ਵਿੱਚ ਪਿੰਡ ਵਾਲਿਆਂ ਨੇ ਲੁੱਟਣ ਨਹੀਂ ਦਿੱਤਾ। ਹਾਂਜੀ ਹਾਂਜੀ ਉਹਨਾਂ ਕੋਸ਼ਿਸ਼ ਕੀਤੀ ਹੈ ਤੇ ਫਿਰ ਬੂਹੇ ਨੂੰ ਦਿਲ ਕੇ ਕੁਹਾੜੀਆਂ ਮਾਰ ਅੰਦਰੋਂ ਉਹਨਾਂ ਕੁੰਡੀ ਲਾ ਲਈ ਹੋਣੀ ਨਾ ਆਪਣਾ ਹਾਂਜੀ ਬੱਚੇ ਔਰਤਾਂ ਸਾਰੇ ਅੰਦਰ ਵੜ ਕੇ ਅੰਦਰੋਂ ਕੁੰਡੀ ਲਾ ਲਈ ਹੋਣੀ ਨਾ ਹਾਂਜੀ ਹਾਂਜੀ ਤੇ ਬਾਹਰੋਂ ਕੁਹਾੜੀਆਂ ਮਾਰਦੇ ਰਹੇ। ਮਾਰਦੇ ਰਹੇ। ਫਿਰ ਪਿੰਡ ਦੇ ਪੈ ਗਏ ਤੇ ਇਹਨਾਂ ਫਿਰ ਉਹਨਾਂ ਨੂੰ ਕੱਢਿਆ ਕਿ ਵੀ ਨਾ। ਦਫਾ ਰਫਾ ਕੀਤਾ ਉਹਨਾਂ ਨੂੰ। ਹਾਂਜੀ ਹਾਂਜੀ ਹਾਂ 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 ਯਾਨੀ ਪਿੰਡ ਦੇ ਬਚਾਉਂਦੇ ਰਹੇ, ਬਚਾਉਂਦੇ ਰਹੇ। ਲਾਮ ਦੇ ਪਿੰਡਾਂ ਵਾਲੇ ਪੈਂਦੇ ਇਹ ਲਾਮ ਦੇ ਪਿੰਡਾਂ ਦੇ। ਦੇਖੋ ਚਾਚਾ ਜੀ ਹਰ ਮਜ਼ਹਬ ਦੇ ਵਿੱਚ ਮਜ਼ਹਬ ਨਹੀਂ ਹਾਂਜੀ। ਕੋਈ ਵੀ ਭਾਵੇਂ ਧਰਮ ਹੈ ਨਾ ਮਜ਼ਹਬ ਹੈ, ਹਾਂਜੀ ਉਹਨੂੰ ਅਸੀਂ ਬੁਰਾ ਨਹੀਂ ਕਹਿ ਸਕਦੇ। ਹਾਂਜੀ ਵਿੱਚ ਲੁੱਚੇ ਲਫੰਗੇ ਹਰ ਇੱਕ ਚ ਹੁੰਦੇ ਨੇ, ਸਾਰੇ- ਮੁਸਲਮਾਨਾਂ ਚ ਹੁੰਦੇ ਨੇ, ਸਾਰੇ। ਸਿੱਖਾਂ ਚ ਵੀ ਨੇ, ਸਾਈਆਂ ਚ ਵੀ, ਸਾਰਿਆਂ ਚ ਸਭ ਹਨ। ਨਾਲ ਵਿੱਚ ਨਹੀਂ। ਇੱਕ ਘਰ ਹੋਵੇ ਖਾਨਦਾਨ ਉਹਦੇ ਵਿੱਚੋਂ ਸਾਰੇ ਤੇ ਨਹੀਂ ਕਹਿ ਸਕਦੇ, ਕੋਈ ਨਾ ਕੋਈ ਚੰਗਾ ਖਾਨਦਾਨ ਵੀ ਵਿੱਚ ਲੁੱਚਾ ਵੀ ਹੁੰਦਾ ਹੀ ਹੈ। ਹਾਂਜੀ ਬਿਲਕੁਲ ਚੰਗਾ ਵੀ ਉਹਦੀ ਵਜ੍ਹਾ ਤੇ ਮਾਪਿਓ ਤੇ ਨਹੀਂ ਗਾਲਾਂ ਕੱਢ ਨਾਲੇ ਸਕਦੇ। ਚੰਗਿਆਂ ਚ ਮੰਦੇ ਤੇ ਮੰਦੇ ਹਾਂਜੀ ਹਾਂਜੀ ਸਹੀ ਹੈ। ਤੇ ਫਿਰ ਚਾਚਾ ਜੀ ਜਦੋਂ ਚਲੇ ਗਏ ਨੇ ਬਾਅਦ ਚ ਆਪਣਾ ਪਿੰਡ ਵੇਖਣ ਆਏ ਕੁਛ ਸਰਦਾਰ? ਬਾਅਦ ਵਿੱਚ ਸਿਰਫ ਉਹ ਆਇਆ ਗੋਪਾਲ ਸਿੰਘ ਆਇਆ। ਹਾਂ ਹਾਂ ਉਹ ਵੀ ਇੱਥੇ ਕਿਤੇ ਆਇਆ ਸੀ, ਜਿਵੇਂ ਉਹ ਜ਼ਿਆਰਤ ਕਰਨ ਨਹੀਂ ਆਉਂਦੇ ਉਧਰੋਂ। ਹਾਂਜੀ ਹਾਂਜੀ ਉਹ ਨਨਕਾਣੇ ਸਾਹਿਬ ਆਇਆ। ਹਾਂਜੀ ਹਾਂਜੀ ਹਾਂ ਹਾਂ ਉਦੋਂ ਆਇਆ ਤੇ ਸਾਡੇ ਪਿੰਡ ਦਾ ਇੱਕ ਮੁੰਡਾ ਸੀ ਪੁਲਿਸ ਵਿੱਚ ਲੱਗਾ, ਉੱਥੇ ਕਿਤੇ ਰਾਬਤਾ ਹੋਇਆ ਉਹਦਾ। ਅੱਛਾ ਅੱਛਾ ਉਹ ਫਿਰ ਆਖਿਆ ਕਿ ਚੱਲ ਤੇ ਮੈਂ ਪਿੰਡ ਵਿਖਾ ਕੇ ਲਿਆਵਾਂ। ਅੱਛਾ ਅੱਛਾ ਉਹ ਫਿਰ ਪਿੰਡ ਲੈ ਕੇ ਆਇਆ। ਪਿੰਡ ਲੈ ਕੇ। ਹਾਂਜੀ ਇੱਥੇ ਆਇਆ ਸੀ ਉਹ ਹੀ ਆਇਆ। ਗੋਪਾਲ ਸਿੰਘ ਹੋਰ ਕੋਈ ਨਹੀਂ ਆਇਆ। ਹਾਂ ਹਾਂ ਹਾਂਜੀ ਹੋਰ ਨਹੀਂ ਬਾਅਦ ਚ ਆਇਆ? ਨਾ 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 ਪਹਿਲਾਂ ਆਇਆ ਨਾ ਬਾਅਦ ਵਿੱਚ ਆਇਆ, ਕੋਈ ਨਹੀਂ ਆਇਆ। ਹੁਣ ਜੋ ਦੱਸਿਆ ਸੀ ਅਸੀਂ ਅੰਮ੍ਰਿਤਸਰ ਦੇ ਕੋਲ ਇੱਕ ਸ਼ਾਹਕੋਟ ਹੈ। ਸ਼ਾਹਕੋਟ ਹੈਗਾ ਉਧਰ ਆਪਣੇ ਨਹੀਂ ਸ਼ਾਹਕੋਟ ਹਸਨਾਬਾਦ ਰੋਡ ਤੇ ਹੈ ਉਹਨੇ ਉੱਧਰ ਅਸੀਂ ਸ਼ਾਹਕੋਟ ਬੈਠੇ ਹਾਂ। ਅੱਛਾ ਅੱਛਾ ਤੁਹਾਡੇ ਪਿੰਡ ਦੇ ਜਾ ਕੇ ਉਹਨੇ ਦੱਸਿਆ ਕਿ ਉਹ ਗੋਪਾਲ ਸਿੰਘ ਨੇ ਦੱਸਿਆ ਸੀ। ਹਾਂਜੀ ਹਾਂਜੀ ਉਹਨਾਂ ਦਾ ਵੀ ਉੱਥੇ ਬੈਠੇ ਆ ਫਿਰ ਉਹਨੇ ਆਪਣਾ ਘਰ ਕੋਲ ਵੇਖਿਆ ਵਿਖਾਇਆ? ਨਹੀਂ ਨਹੀਂ ਆਇਆ, ਘਰ ਨਹੀਂ ਆਇਆ। ਬੜਾ ਜ਼ੋਰ ਲਾਇਆ ਸੀ ਅੱਛਾ ਤੁਹਾਡੀਆਂ ਦੁਕਾਨਾਂ ਫਾਣਿਆ, ਤੁਹਾਨੂੰ ਘਰ ਵਿਖਾਣੇ ਆ, ਤੁਹਾਡਾ ਮਕਾਨ। ਕਿਉਂ ਨਹੀਂ ਆਂਦਾ ਗੱਲ ਕਿਉਂ ਨਹੀਂ ਗਿਆ? ਉਸ ਆਖਿਆ ਨਹੀਂ ਮੈਂ ਨਹੀਂ ਜਾਣਾ। ਉਸ ਆਖਿਆ ਮੈਂ ਨਹੀਂ ਜਾਣਾ। ਯਾਨੀ ਉਹ ਯਾਦ ਆਏਗਾ ਮੈਨੂੰ ਸਾਰਾ ਕੁਝ ਹੋ ਸਕਦਾ ਪਰੇਸ਼ਾਨ ਹੋ ਜਾਏਗਾ। ਦਿਲ ਪਰੇਸ਼ਾਨ ਹੋ ਜਾਏਗਾ ਵੀ ਇੱਥੋਂ ਅਸੀਂ ਗਏ ਸਾਰਾ ਕਿਉਂਕਿ ਸਾਰੀ ਇਮਾਰਤ ਵੰਜ ਖਲੋਤੀ ਹੈ। ਹਾਂਜੀ ਬਿਲਕੁਲ। ਅੱਛਾ 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 ਸਹੀ ਹੈ। ਚਾਚਾ ਜੀ ਐਂਡ ਤੇ ਥੋੜਾ ਬਹੁਤ ਤੁਸੀਂ ਦੱਸੋ, ਤੁਸੀਂ ਆਪਣੇ ਪਿੰਡ ਵਾਲਿਆਂ ਨੂੰ ਕੋਈ ਪੈਗਾਮ ਦੇਣਾ ਚਾਹੋਗੇ? ਆ ਜਿਹੜੇ ਤੁਸੀਂ ਦੱਸਦੇ ਕੋਈ ਮੇਰੀ ਉਹ ਮਾਂ ਦੀ ਸਹੇਲੀ ਸੀ, ਉਹਨਾਂ ਦੀ ਔਲਾਦ ਹੋਵੇ, ਕੋਈ ਦੇਣਾ ਚਾਹੋਗੇ ਪੈਗਾਮ? ਉਹਨਾਂ ਦੇ ਹੁਣ ਸਾਨੂੰ ਸ਼ਾਇਦ ਕੋਈ ਯਾਦ ਨਹੀਂ ਰਿਹਾ। ਅਬੇਦਾ ਸਿੰਘ ਦਾ ਨਾਮ ਯਾਦ ਹੈ, ਗੋਪਾਲ ਸਿੰਘ ਦਾ ਨਾਮ ਯਾਦ। ਚਲੋ ਜੀ ਉਹਨਾਂ ਨੂੰ ਆਪਣੇ ਦਾਦੇ ਪੜਦਾਦੇ ਦਾ ਨਾਮ ਯਾਦ ਹੋਏਗਾ ਨਾ। ਹਾਂਜੀ ਉਹਨਾਂ ਨੂੰ ਕੋਈ ਕਹਿਣਾ ਚਾਹੋਗੇ ਤੁਸੀਂ? ਅਸੀਂ ਕਹਿੰਦੇ ਆ ਕਿ ਠੀਕ ਹੈ, ਜੇਕਰ ਕੋਈ ਜ਼ਿੰਦਗਾ ਨੇ ਜਾਂ ਜਿਨ੍ਹਾਂ ਦੀ ਔਲਾਦ ਹੀ ਉਹਨਾਂ ਦੀ ਸੁਣਦੀ ਸੁਣਾਦੀ ਪਈ ਤੇ ਆਉਂ ਸਾਡੇ ਕੋਲ ਸਾਡੇ ਨਾਲ ਰਾਬਤਾ ਕਰਨਾ, ਸਾਡਾ ਰਾਬਤਾ ਕਰ, ਜਾਂ ਸਾਨੂੰ ਬੁਲਾਉਣ ਅਸੀਂ ਜਾਵਾਂਗੇ ਜਾਂ ਉਹ ਸਾਨੂੰ ਬੁਲਾਉਣ ਅਸੀਂ ਆਵਾਂਗੇ। ਅਸੀਂ ਭੈਣ ਭਰਾ ਇਕੱਠੇ ਰਹੇ ਆ ਸਾਰੇ।
ਠੀਕ ਹੈ ਚਾਚਾ ਜੀ, ਅੱਛਾ ਜੀ, ਤੁਹਾਡੀ ਬੜੀ ਮਿਹਰਬਾਨੀ। ਮਿਹਰਬਾਨੀ। ਤੁਸੀਂ 1947 ਤੋਂ ਪਹਿਲਾਂ ਵਾਲੇ ਜਿਹੜੇ ਆਪਣੇ ਯਾਰ ਬੇਲੀ ਸਿੱਖ ਸਰਦਾਰ ਹਿੰਦੂ ਖੱਤਰੀ ਜਿੰਨੇ ਵੀ ਥਰੇ ਨੇ ਸਾਰੇ, ਤੁਸੀਂ ਉਹਨਾਂ ਦੀ ਗੱਲਾਂ ਸੁਣਾਈਆਂ, ਉਹਨਾਂ ਘਰ-ਬਾਰ ਸਾਨੂੰ ਦੱਸਿਆ ਸਾਰਾ, ਉਹ ਜਿਹੜੀ ਗੱਲਾਂ ਸਾਰੀਆਂ ਸਾਂਝੀਆਂ ਕੀਤੀਆਂ, ਤੁਹਾਡੀ ਬੜੀ ਮਿਹਰਬਾਨੀ ਇਹਦੇ ਵਾਸਤੇ। ਬੜੀ ਮਿਹਰਬਾਨੀ। ਨਾਜ਼ਰੀਨ, ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ, ਉੱਥੋਂ ਦੇ ਕਿਸੇ ਵਸਨੀਕ ਦਾ ਇੰਟਰਵਿਊ ਕਰਾਉਣਾ ਚਾਹੁੰਦੇ ਹੋ ਕਿ ਸਾਡੇ ਵੱਡਿਆਂ ਦੀ ਗੱਲਬਾਤ ਉਹਨਾਂ ਕੋਲ ਸੁਣੀ ਜਾਏ, ਸਾਨੂੰ ਸਾਰਾ ਪਿੰਡ ਵਿਖਾਇਆ ਜਾਏ, ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਓ, ਮੇਰਾ ਪਿੰਡ ਮੇਰਾ ਪੰਜਾਬ। ਤੇ ਮਜ਼ੀਦ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮਾ ਕਰੋ, ਤੁਹਾਡੀ ਬੜੀ ਮਿਹਰਬਾਨੀ। ਅਸੀਂ ਤੁਹਾਨੂੰ ਬਾਰ-ਬਾਰ ਤਾਂ ਕਹਿੰਦੇ ਰਹਿੰਦੇ ਹਾਂ ਕਿ ਵੀਡੀਓ ਸ਼ੇਅਰ ਕਰੋ, ਲਾਈਕ ਕਰੋ, ਕਿ ਜ਼ਿਆਦਾ ਲੋਕਾਂ ਕੋਲ ਜਾਏ, ਜਿਹੜੇ ਹਜੇ ਤੱਕ ਆਪਣੇ ਪਿੰਡ ਨਹੀਂ ਵੇਖ ਸਕੇ ਜਾਂ ਇੱਧਰ ਨਹੀਂ ਆ ਸਕੇ, ਉਹਨਾਂ ਦਾ ਦਿਲ ਚਾਹੁੰਦਾ ਕਿ ਅਸੀਂ ਆਪਣਾ ਪਿੰਡ ਵੇਖੀਏ, ਨਹੀਂ ਤੇ ਪੰਜਾਬ ਵਾਲਾ ਉਹਨਾਂ ਕੋਲੋਂ ਜਾਏ ਤਾਂ ਸਾਨੂੰ ਜਿਹੜਾ ਕਮੈਂਟ ਕਰਨ ਤਾਂ ਅਸੀਂ ਉਹਨਾਂ ਦੇ ਪਿੰਡ ਵਿਖਾ ਸਕੀਏ। ਤੇ ਮਿਲਨੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਮੈਨੂੰ ਤੇ ਅਕਰਮ ਸਾਹਿਬ ਨੂੰ ਇਜਾਜ਼ਤ, ਰੱਬ ਰੱਖਾ ਜੀ।